ਕੁਝ ਗਾਉਣ ਵਜਾਉਣ ਕੋਈ ਗਾਣਾ ਕੋਈ ਚਾਹਤ ਫਤਿਹ ਅਲੀ ਖਾਨ ਤੱਕ ਕੋਈ ਗੀਤ ਹੀ ਕੱਢਦੇ ਹੋ ਉਹ ਏਡਾ ਮਸ਼ਹੂਰ ਹੋ ਗਿਆ। ਦੇਖੋ ਜੀ ਜਦੋਂ ਦਾ ਚਾਹਤ ਫਤਿਹ ਅਲੀ ਖਾਨ ਆਇਆ ਨਾ ਹਕੀਕਤ ਗੱਲ ਆ ਹਰ ਬੰਦਾ ਗਾਉਣ ਨੂੰ ਭੱਜਿਆ ਫਿਰਦਾ। ਅੱਛਾ ਕਿਉਂਕਿ ਫੁੱਦੂ ਬੰਦੇ ਦਾ ਟੋਣਾ ਲੱਗ ਗਿਆ। ਅੱਛਾ ਇਹ ਚਾਹਤ ਫਤਿਹ ਅਲੀ ਖਾਨ ਇਮਾਨਦਾਰੀ ਦੀ ਗੱਲ ਆ ਬੰਦੇ ਦੇ ਕੋਲ ਛੇਤਰ ਹੋਵੇ ਜਿਹੜਾ ਪੁਲਿਸ ਕੋਲ ਨਹੀਂ ਹੁੰਦਾ ਲੰਮਾ ਉਹ ਹੋਵੇ ਬੰਦਾ ਮਾਰ ਮਾਰ ਕੇ ਪੁੱਛੇ ਵੀ ਤੂੰ ਨੂਰ ਜਹਾਂ ਦੀ ਵੀ ਕਬਰ ਨੂੰ ਗਾਲਾਂ ਪਵਾਈਆਂ ਹੈ ਸਤਿਆਨਾਸ਼ ਗਾਣੇ ਦਾ ਕਰਕੇ ਰੱਖ ਦਿੱਤਾ। ਜਵਾਨੀ ਮਸਤਾਨੀ ਹੁੰਦੀ ਹੈ ਜਵਾਨੀ ਮਸਤਾਨੀ ਹੁੰਦੀ ਤੁਹਾਨੂੰ ਪਤਾ ਬੰਦਾ ਨਾ ਮੋਢੇ ਉੱਤੋਂ ਦੀ ਥੁੱਕਦਾ ਬੜੇ ਸਟਾਈਲ ਹੁੰਦੇ ਆ। ਉਹ ਬੰਦਾ ਇੱਕ ਸੀਗਾ ਉਹਨੇ ਨਾ ਚਾਹੁੰਦੀ ਚਾਦਰ ਬੰਨਣੀ ਹੋਣੀ ਤੇੜੇ ਤੇ ਲਾਚਾ ਉਹਦਾ ਜ਼ਮੀਨ ਨਾਲ ਖੈਂਦਾ ਜਾਣਾ ਤੇ ਕਦੇ ਉਹਨੇ ਕਦੇ ਫੁੱਲ ਢੂਈ ਤੇ ਪਾਏ ਹੋਣੇ ਮੋਢਿਆਂ ਤੇ ਢੋਏ ਪਾਏ ਹੋਣੇ ਫੁੱਲ ਤੇ ਉਹ ਭਾਈ ਉਹਦੀ ਸ਼ਾਦੀ ਹੋ ਗਈ ਤੇ ਉਹ ਨਾ ਕਦੇ ਪਿੰਡੋਂ ਵੀ ਨਿਕਲ ਗਿਆ ਲਾਂਭੇ ਚੱਲ ਗਿਆ ਕਦੇ ਟੈਨਸ਼ਨ ਪਰੇਸ਼ਾਨੀਆਂ ਵੱਧ ਗਈਆਂ। ਉਹ 8-9 ਸਾਲ ਹੀ ਮੁੜਿਆ ਤੇ ਭਾਈ ਉਹ ਨਾ ਮੈਨੂੰ ਅੱਡੇ ਤੇ ਟੱਕਰ ਗਿਆ। ਉਹਨੇ ਇੱਕ ਨਿਆਣਾ ਇੱਥੇ ਮੋਢੇ ਤੇ ਬਾਹਾ ਇੱਕ ਕੁਛੜੇ ਚੱਕਿਆ ਤੇ ਹੱਥ 'ਚ ਛਾਪਰ ਫੜਿਆ। ਮੈਂ ਉਹਨੂੰ ਪੁੱਛਿਆ ਮੈਂ ਕਿਹਾ ਉਹ ਕਿੱਧਰ ਗਿਆ ਜਵਾਨੀ ਦੇ ਟਾਣੇ ਕਿੱਧਰ ਗਈਆਂ ਟੌਰਾਂ। ਮੈਨੂੰ ਕਹਿੰਦਾ ਜਿਹੜੀ ਪਿੱਛੇ ਨੇਰੀ ਆਉਂਦੀ ਇਹਨੇ ਭੰਨ ਦਿੱਤੇ ਆ ਕਿ ਪਾਕਿਸਤਾਨ ਦੇ ਵਿੱਚ ਗੁਲੂਕਾਰਾਂ ਦੇ ਹਾਲਾਤ ਹੀ ਬੜੇ ਖਰਾਬ। ਤੁਸੀਂ ਵੇਖਿਆ ਵੀ ਇੱਕ ਘਰ ਦੇ ਵਿੱਚ ਜੇ 5 ਭਰਾ ਵਾ ਤੇ 5 ਗੁਲੂਕਾਰ ਕਿਉਂਕਿ ਅਗਲਾ ਕਹਿੰਦਾ ਸਿੱਟੀ ਚੱਲੋ। ਉਹ ਜਿੱਦਾਂ ਕਿਸੇ ਪਿੰਡ ਦੇ ਵਿੱਚ ਨਾ ਬੇਸੁਰਾ ਕਵਾਲੀਆ ਸੀ ਕਦੇ ਗਾਉਣ ਆ ਗਿਆ ਕਵਾਲੀਏ ਸੀਗੇ ਬੇਸੁਰੇ ਉਹ ਹੁਣ ਰਸ਼ ਬੜਾ ਤੇ ਕਵਾਲੀ ਕਰੀ ਜਾਣ ਤੇ ਲਾਲਾ ਲਾਲਾ ਹੋਈ ਜਾਵੇ ਤੇ ਉਹ ਲੋਕ ਉੱਠ ਉੱਠ ਤੁਰੇ ਜਾਣ ਹੌਲੀ ਹੌਲੀ ਤੁਰੇ ਜਾਣ ਹੌਲੀ ਹੌਲੀ ਨਿਕਲੀ ਜਾਣ ਉਹਨੂੰ ਕਿਸੇ ਨੂੰ ਸਮਝ ਹੀ ਨਾ ਆਵੇ ਕੱਖ ਦੀ ਕਵਾਲੀ ਵਾਲਾ ਗਾਉਣ ਕੀ ਡਿਆ ਕਵਾਲੀ ਵਾਲਾ ਕਹਿਣ ਕੀ ਡਿਆ। ਤੇ ਉਹ ਭਾਈ ਜਦੋਂ ਕਵਾਲੀ ਕਰਦੇ ਰਹੇ ਤੇ ਉਹ ਨਾ ਅਖੀਰ ਉੱਠ ਉੱਠ ਕੇ ਲੋਕ ਨਿਕਲ ਗਏ ਸਾਰੇ ਹੀ ਘਰਾਂ ਨੂੰ ਤੇ ਇੱਕ ਬੈਠਾ ਉਹ ਨਾ ਐ ਸਿਰ ਮਾਰੀ ਜਾਵੇ। ਉਹ ਕਵਾਲੀਆ ਕਹਿਣ ਲੱਗਾ ਕਹਿੰਦਾ ਯਾਰ ਸਾਰੇ ਹੀ ਚਲੇ ਗਏ ਉੱਠ ਕੇ ਕਿਸੇ ਨੂੰ ਸਾਡੀ ਸਮਝ ਨਹੀਂ ਲੱਗੀ ਤੈਨੂੰ ਕਿਉਂ ਬੈਠਾ ਇੱਥੇ ਤੈਨੂੰ ਕੋਈ ਜ਼ਿਆਦਾ ਸਮਝ ਲੱਗੀ ਇੱਥੇ ਬੈਠਾ। ਕਹਿੰਦਾ ਹਕੀਕਤ ਗੱਲ ਆ ਸਮਝ ਮੈਨੂੰ ਵੀ ਨਹੀਂ ਲੱਗੀ ਪਰ ਮੇਰੀ ਡਿਊਟੀ ਆ ਮੈਂ ਦਰੀਆਂ ਚੁੱਕ ਕੇ ਜਾਣਾ। ਅਸਲਾਮ ਵਾਲੇਕੁਮ ਦੋਸਤੋ ਮੈਂ ਨਾਸਰ ਢਿੱਲੋਂ ਤੁਸੀਂ ਜੁੜੇ ਸਾਡੇ ਚੈਨਲ ਪੰਜਾਬੀ ਲਹਿਰ ਤੇ ਪੰਜਾਬੀ ਲਹਿਰ ਤੇ ਅੱਜ ਤੁਹਾਨੂੰ ਲਈ ਲੈ ਕੇ ਆਏ ਹਾਂ ਅਸੀਂ ਪੋਡਕਾਸਟ ਪੰਜਾਬੀ ਲਹਿਰ ਪੋਡਕਾਸਟ ਦੇ ਵਿੱਚ ਤੁਹਾਨੂੰ ਅੱਜ ਮਿਲਾਵਾਂਗੇ ਇੱਕ ਬੜੀ ਖੂਬਸੂਰਤ ਸ਼ਖਸੀਅਤ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਕਿਉਂਕਿ ਟਿਕਟੋਕ ਬਹੁਤ ਚੱਲਦਾ ਟਿਕਟੋਕ ਤੇ ਬੜਾ ਵਾਇਰਲ ਅੱਜ ਦੀ ਸ਼ਖਸੀਅਤ ਜਿਹੜੇ ਸਾਡੇ ਨਾਲ ਹੈ। ਸੋ ਮੇਰੇ ਨਾਲ ਅੱਜ ਪਾਸ਼ਾ ਜੱਟ ਜੀ ਵੈਲਕਮ ਤੁਹਾਨੂੰ ਅੱਜ ਦੇ ਪੋਡਕਾਸਟ। ਬਹੁਤ ਸ਼ੁਕਰੀਆ ਨਾਸਰ ਭਾਈ। ਮੈਨੂੰ ਤੇ ਇਹ ਲੱਗਾ ਪਾਸ਼ਾ ਜੱਟ ਸੌਂ ਗਿਆ ਜਿਵੇਂ ਮੈਂ ਕਿਹਾ ਵੀ ਆ ਮਿਲੋ ਪਾਸ਼ਾ ਜੱਟ ਠੀਕ ਹੈ ਪਾਸ਼ਾ ਜੱਟ ਨਾਸਰ ਭਾਜੀ ਕੀ ਗੱਲ ਨਹੀਂ ਠੀਕ ਠਾਕ ਅਲਹਮਦੁਲਿਲਾ ਕੈਮਰੇ ਤੋਂ ਥੋੜਾ ਜਿਹਾ ਘਬਰਾ ਦੇ ਨਹੀਂ ਬਿਲਕੁਲ ਨਹੀਂ ਅਲਹਮਦੁਲਿਲਾ ਸ਼ੁਕਰ ਅੱਲਾ। ਹਾਂ ਇਹ ਜੀ ਸਾਡੇ ਨਾਲ ਅੱਜ ਪਾਸ਼ਾ ਜੱਟ ਸਾਹਿਬ ਨੇ। ਪਾਸ਼ਾ ਜੱਟ ਜੀ ਵੈਲਕਮ ਤੁਹਾਨੂੰ ਅੱਜ ਦੇ ਪੋਡਕਾਸਟ ਦੇ ਵਿੱਚ ਕਹਿੰਦੇ ਆ। ਬਹੁਤ ਸ਼ੁਕਰੀਆ ਨਾਸਰ ਭਾਈ ਬਹੁਤ ਸ਼ੁਕਰੀਆ। ਇਹ ਪਾਸ਼ਾ ਜੱਟ ਜੀ ਹੈਗੇ ਬਿਲਕੁਲ ਫੈਸਲਾਬਾਦ ਤੋਂ ਥੋੜਾ ਜਿਹਾ ਬਾਹਰ ਨਿਕਲੀਏ ਤੇ ਟੋਬਾ ਟੇਕ ਸਿੰਘ ਉਹਦਾ ਹੈ ਤਹਿਸੀਲ ਹੈ ਗੋਜਰੇ ਤੇ ਟੋਬੇ ਦੇ ਵਿਚਕਾਰ ਰਹਿੰਦਾ ਪਿੰਡ ਹੈ ਖੱਖਾਂ। ਹਾਂਜੀ 158 ਖੱਖਾਂ ਕਿਉਂ ਤੁਹਾਡੇ ਪਿੰਡ ਭੂੰਡਾਂ ਦੀਆਂ ਖੱਖਰਾਂ ਬਹੁਤੀਆਂ ਲੱਗਦੀਆਂ? ਨਹੀਂ ਜੀ ਇਹ ਸਾਡੇ ਪਿੰਡ ਦਾ ਨਾਮ ਆ ਅਸੀਂ ਤਾਂ ਤੁਹਾਨੂੰ ਪਤਾ ਹੀ ਆ ਵੀ ਇੱਧਰ ਹੀ ਪੈਦਾ ਹੋਏ ਆ ਤੇ ਸ਼ੁਰੂ ਤੋਂ ਨਾਂ ਹੀ ਸਾਡੇ ਪਿੰਡ ਦਾ 158 ਖੱਖਾਂ ਤੇ ਤਾਂ ਕਰਕੇ ਖੱਖਾਂ ਕਹਿੰਦੇ। ਅੱਛਾ ਪਾਸ਼ਾ ਜੱਟ ਖੱਖਾਂ ਵਾਲਾ ਉਦਾਂ ਖੱਖਰਾਂ ਵਾਲਾ ਕੋਈ ਕੰਮ ਨਹੀਂ ਨਹੀਂ ਠੀਕ ਹੈ ਜੀ ਪਿੰਡ ਸਾਫ ਸੁਥਰਾ ਸੋਹਣਾ ਮਾਸ਼ਾਅੱਲਾ। ਅੱਛਾ ਆਂਦੇ ਉਹ ਲੜ ਵੀ ਪੈਂਦੇ ਨਾ ਵੀ ਭੂੰਡਾਂ ਦੀਆਂ ਖੱਖਰਾਂ ਤਾਂ ਛੇੜ ਦਿੰਦੇ ਉਹਨਾਂ ਨੂੰ ਖੱਖਾਂ ਵਾਲਿਆਂ ਨਹੀਂ ਉਹ ਵੈਸੇ ਇੱਕ ਨਾਂ ਸ਼ੁਰੂ ਤੋਂ ਪਿੱਛੇ ਸਰਦਾਰਾਂ ਨੇ ਰੱਖਿਆ ਹੋਣਾ ਗੱਲਬਾਤ। ਅੱਛਾ ਠੀਕ। ਅੱਛਾ ਪਾਸ਼ਾ ਜੀ ਕਿਸ ਤਰ੍ਹਾਂ ਪਿੰਡ ਦੇ ਵਿੱਚ ਰਹਿ ਕੇ ਉਹ ਜ਼ਿਮੀਂਦਾਰੇ ਤੇ ਜਾਂ ਪਿੰਡਾਂ ਦੇ ਮਸਾਇਲ ਤੇ ਵੀਡੀਓ ਬਣਾਉਂਦੇ ਨੇ ਦੱਸਦਾ ਜਾਵਾਂ ਤੇ ਕਿਸ ਤਰ੍ਹਾਂ ਮਸ਼ਹੂਰ ਕਿਸ ਤਰ੍ਹਾਂ ਹੋ ਗਏ? ਬਸ ਜੀ ਅੱਲਾ ਦੀ ਯਾਦ ਆ ਇੱਜ਼ਤ ਦੇਣੇ ਵਾਲੀ ਬੰਦੇ ਦਾ ਕੋਈ ਦਰਮਦਾਰ ਨਹੀਂ ਬਸ ਅਸੀਂ ਤਾਂ ਤਕਰੀਬਨ ਕੋਸ਼ਿਸ਼ ਕਰੀਦੀ ਆ ਵੀ ਆਪਣੇ ਇਲਾਕੇ ਦੇ ਆਪਣੇ ਪੰਜਾਬ ਦੇ ਮਸਾਇਲ ਜਿਹੜੇ ਆ ਉਹ ਲੋਕਾਂ ਨੂੰ ਦੱਸੀਏ ਤੇ ਉਜਾਗਰ ਕਰੀਏ। ਤੇ ਬਾਕੀ ਹੁਣ ਜ਼ਿਮੀਂਦਾਰੇ ਦੀ ਤੁਸੀਂ ਗੱਲ ਕਰਦੇ ਆ ਅਸੀਂ ਜ਼ਿਮੀਂਦਾਰੇ ਤੇ ਬਹੁਤ ਵੀਡੀਓ ਬਣਾਈਆਂ ਵਾ। ਤੁਸੀਂ ਆ ਦੇਖ ਲਓ ਕਣਕ ਸਾਡੀ ਦੇ ਹਾਲਾਤ ਵੀ ਜਦੋਂ ਜ਼ਿਮੀਂਦਾਰਾਂ ਦੇ ਘਰੇ ਪਈ ਸੀਗੀ ਤੇ ਉਦੋਂ ਕੋਈ ਬੰਦਾ ਇਹਨੂੰ ਪੁੱਛਦਾ ਨਹੀਂ ਸੀ ਕੋਈ ਲੈਂਦਾ ਨਹੀਂ ਸੀਗਾ ਤੇ ਜਦੋਂ ਹੁਣ ਜ਼ਿਮੀਂਦਾਰਾਂ ਨੇ ਮਜਬੂਰੀ ਨੂੰ ਵਿਚਾਰਿਆਂ ਨੇ ਰੱਖ ਹੀ ਨਹੀਂ ਸਕਦੇ ਇੰਨੇ ਚਿਰ ਇੰਨੀ ਦੇ ਸਾਂਭ ਹੀ ਨਹੀਂ ਸਕਦੇ। ਹਾਂ ਕਿਉਂਕਿ ਵਸਾਇਲ ਹੀ ਹੈ ਨਹੀਂ ਪਾ ਲਾ ਕੇ ਕਣਕ ਤੇ ਕਈ ਕੁਝ ਕਰਨਾ ਹੁੰਦਾ ਵਾ ਤੇ ਉਹ ਹੁਣ ਜਦੋਂ ਸਾਰੀ ਵਿਕ ਗਈ ਆ ਤੇ ਹੁਣ ਰੇਟ ਹਿੱਲਣਾ ਸ਼ੁਰੂ ਹੋ ਗਿਆ 3200 3300 4000 ਤੇ ਚਲੇ ਜਾਣਾ ਹੋਰ ਜ਼ਿਆਦਾ 3500 3600 ਤੇ ਚਲਾ ਵੀ ਗਿਆ। ਹਾਂਜੀ ਤੇ 4000 ਤੋਂ ਵੀ ਟੱਪਣਾ ਇਹਨੇ ਜੀ। ਮੈਂ ਨਾ ਵੀ ਉਹ ਕਿਹੜੀ ਐਸੀ ਦਵਾਈ ਆ ਉਹ ਕਿਹੜਾ ਐਸਾ ਜਾਦੂ ਕਰਦੇ ਆ ਕਾਰਪੋਰੇਟ ਸੈਕਟਰ ਵਾਲੇ ਵੀ ਜਿਹੜੇ ਲੈ ਕੇ ਸਟਾਕ ਕਰ ਲੈਂਦੇ ਆ। ਸਾਡੀ 23-2400 ਨੂੰ ਵਿਕੀ ਆ ਅੱਜ 1 ਮਹੀਨਾ ਨਹੀਂ ਹੋਇਆ ਤੇ ਇਹਨਾਂ ਦੀ 3500 ਹੋ ਗਈ
ਵੀ ਉਹ ਪਾਣੀ ਕੋਈ ਉਹਨੂੰ ਸੋਨੇ ਦਾ ਲਾਉਂਦੇ ਆ, ਕੀ ਕਰਦੇ ਆ ਜਿਹੜਾ ਅਸੀਂ ਨਹੀਂ ਕਰਦੇ ਰਹੇ? ਨਹੀਂ ਉਹ ਬਸ ਜੇ ਨਾ ਇਤਫਾਕੀ ਦੀ ਗੱਲ ਵਾ, ਸਾਡੇ ਇਤਫਾਕ ਹੀ ਹੈ ਨਹੀਂ ਜ਼ਿਮੀਂਦਾਰਾਂ ਦਾ। ਤੇ ਕੁਝ ਇਹ ਵੀ ਵਜ੍ਹਾ ਵਾ ਵੀ ਅਸੀਂ ਰੋਕ ਵੀ ਨਹੀਂ ਸਕਦੇ, ਕਿਉਂਕਿ ਸਾਡੇ ਵਸੈਲ ਹੀ ਅੱਗੇ ਹੋਰ ਹੈ। ਉਹ ਇਹ ਵੀ ਇਤਫਾਕ ਵੀ ਹੋਵੇ, ਆਪਾਂ ਕੁਛ ਨਾ ਕੁਛ ਤੇ ਹੱਲਾ ਗੁੱਲਾ ਕੋਈ ਇਸ ਤਰ੍ਹਾਂ ਦੇ ਗਵਰਨਮੈਂਟ ਅੱਗੇ ਮੁਤਾਲਬਾਤ ਰੱਖੀਏ, ਪਰ ਇਹ ਆ ਵੀ ਉਹ ਸਾਡੇ ਤੇ ਸਿਆਣੇ ਆਂਦੇ ਹੁੰਦੇ ਨੇ ਵੀ ਜਦੋਂ ਵਾਢੀਆਂ ਆਈਆਂ ਉਦੋਂ ਤੇ ਬੰਦਾ ਮਰ ਜਾਂਦੇ ਵੀ ਭੁੱਲ 'ਚ ਰੱਖ ਲਓ ਕਣਕਾਂ ਤੋਂ ਬਾਅਦ ਦਫਨਾ। ਹਾਂਜੀ 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 ਉਹ ਕਹਿੰਦੇ ਉਦੋਂ ਕਣਕ ਵੱਢ ਕੇ ਫਿਰ ਹੋਰ ਅਗਲੀ ਫਸਲ ਬੀਜਣੀ ਹੁੰਦੀ, ਟਾਈਮ ਘੱਟ ਹੁੰਦਾ। ਹਾਂਜੀ 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 ਹੁਣ ਤਾਂ ਇੱਕ ਫਸਲ ਵੱਢਦੇ ਆ, ਦੂਜੀ ਦਾ ਬੀਜ ਵਿੱਚ ਪਿਆ ਹੁੰਦਾ ਵਾ, ਉੱਪਰ ਹੇਠ ਹੀ ਉਹ ਫਸਲਾਂ ਬੀਜੀ ਜਾਂਦੇ ਆ ਜ਼ਿਮੀਂਦਾਰ। ਮਰਲ ਕਣਕ ਵਾਲਾ ਸਿਲਸਿਲਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਬਹੁਤ ਬੀਜੀ ਜਾਂਦੀ ਹੈ, ਤੇ ਇਹਦੇ ਤੇ ਗਾਂ ਦੀ ਗਾਂ ਬਹੁਤ ਦਾਰੋਮਦਾਰ ਹੁੰਦੇ ਆ, ਕੋਈ ਸ਼ਾਦੀਆਂ ਕਰਨੀਆਂ ਹੁੰਦੀਆਂ, ਕੋਈ ਲੈਣੇ ਦੇਣੇ ਕਰਨੇ ਹੁੰਦੇ ਆ, ਕਈ ਸੂਰਤ ਹਾਲਾਂ ਹੋਈਆਂ, ਬੜੀ ਪਰੇਸ਼ਾਨੀ ਬਣੀ। ਇੱਕ ਥੋੜਾ ਜਿਹਾ ਅਸੀਂ ਇਹ ਵੀ ਜੱਟ ਜ਼ਿਮੀਂਦਾਰ ਜਿਹੜੇ ਉਹ ਕੀ ਕਹਿੰਦੇ ਉਹਦੀ ਅਕਲ ਤੋਂ ਵੀ ਕੰਮ ਘੱਟ ਹੀ ਲਈਦਾ, ਹੋਰ ਮਤੀ ਕਰ ਦਿੰਦੀ ਆ ਵੀ ਚੱਲਣ ਦਿਓ। ਉਹ ਇਦਾਂ ਵਾ ਨਾਸਰ ਭਾਈ, ਵਾਕਿਆ ਕੋਈ ਸ਼ੱਕ ਨਹੀਂ, ਅਸੀਂ ਜੱਟ ਵਾਂ, ਅਸੀਂ ਅਕਲ ਦਾ ਕੰਮ ਵਾਕਿਆ ਬਹੁਤ ਘੱਟ ਕਰਦੇ ਆਂ। ਉਹ ਜਿੱਦਾਂ ਮੈਂ ਵੀਡੀਓ ਲਾਈ ਸੀ ਨਾ ਵੀ ਜਦੋਂ ਅਕਲ ਤਕਸੀਮ ਹੋਣ ਲੱਗੀ ਤਾਂ ਫਰਿਸ਼ਤੇ ਦੀ ਡਿਊਟੀ ਲਾਤੀ ਰੱਬ ਨੇ ਵੀ ਅਕਲ ਵੰਡ ਦੇ, ਤੇ ਉਹ ਸਾਡੇ ਸਾਰੀਆਂ ਕੌਮਾਂ ਲੈ ਗਈਆਂ, ਰਾਈ ਵੀ ਲੈ ਗਏ, ਗੁੱਜਰ ਵੀ ਲੈ ਗਏ, ਰਾਜਪੂਤ ਵੀ ਲੈ ਗਏ। ਤੇ ਉਹ ਜੱਟਾਂ ਦਾ ਬਜ਼ੁਰਗ ਜਿਹੜਾ ਸੀ ਨਾ, ਉਹਨੇ ਹਲ ਜੋੜਿਆ ਸੀ, ਪਹਿਲਾਂ ਉਹਨੇ ਹਲ ਜੋੜੀ ਰੱਖਿਆ, ਮੁੜ ਕੇ ਸੁਹਾਗਾ ਮਾਰਿਆ, ਫਿਰ ਮੋਟਾ ਮੋਟਾ ਕਾ ਫੜਨ ਲੱਗ ਪਿਆ। ਗੱਲ ਕਾਹਦੀ ਜੀ, ਜਦੋਂ ਫਰਿਸ਼ਤੇ ਦੇ ਕੋਲ ਪਹੁੰਚਿਆ ਉਹਨਾਂ ਚਿਰ ਨਾ ਅਕਲ ਜਿਹੜੀ ਉਹ ਮੁੱਕ ਗਈ ਸੀ, ਤੇ ਉਹ ਜਾ ਕੇ ਕਹਿਣ ਲੱਗਾ ਜੀ ਸਾਨੂੰ ਵੀ ਅਕਲ ਦਿਓ। ਤੇ ਉਹ ਅੱਗੋਂ ਕਹਿਣ ਲੱਗੇ ਵੀ ਅਕਲ ਤਾਂ ਹੁਣ ਮੁੱਕ ਗਈ, ਤੇ ਆਖੇ ਅਸੀਂ ਹੁਣ ਕੀ ਕਰਾਂਗੇ? ਉਹਨਾਂ ਨੇ ਕਿਹਾ ਜੋ ਤੁਹਾਡੀ ਸਮਝ ਆਇਆ ਉਹ ਕਰੀ ਜਾਇਓ। ਅਸੀਂ ਹੁਣ ਆਪਣੀ ਸਮਝ ਦੇ ਨਾਲ ਹੀ ਕਰਦੇ ਆਂ। 18 20 ਸਾਲ ਅਸੀਂ ਕੇਸ ਲੜਦੇ ਆਂ, ਫਿਰ ਫਸਲਾਂ ਵੀ ਨਹੀਂ ਬਦਲ ਕੇ ਬੀਜਦੇ। ਹੁਣ ਤੁਸੀਂ ਦੇਖ ਲਓ, ਜੇ ਕੋਈ ਇੱਕ ਫਸਲ ਦਾ ਰੇਟ ਤੇਲੀ ਦਾ ਤੇਜ਼ ਹੋ ਗਿਆ ਨਾ, ਸਾਰੇ ਮੁਲਕ ਨੇ ਤੇਲੀ ਬੀਜ ਦਿੱਤੀ, ਤੇ ਜੇ ਨਰਮੇ ਦਾ ਰੇਟ ਤੇਜ਼ ਹੋ ਗਿਆ, ਸਾਰੇ ਮੁਲਕ ਨੇ ਨਰਮਾ। ਉਹ ਫਿਰ ਜ਼ਾਹਰ ਆ, ਫਿਰ ਰੇਟ ਟੁੱਟ ਜਾਂਦਾ। ਉਹ ਜਦੋਂ ਬਿਲਕੁਲ ਜ਼ਿਆਦੀ ਮਾਰਕੀਟ ਦੇ ਵਿੱਚ ਚੀਜ਼ ਆਉਂਦੀ ਉਹਦਾ ਰੇਟ ਘੱਟ ਹੋ ਜਾਂਦਾ, ਰੇਟ ਘੱਟ ਜਾਂਦਾ, ਤੇ ਆਹ ਵਜ੍ਹਾ ਬਣਦੀ ਆ। ਆ ਸਾਨੂੰ ਹੱਕ ਬਣਦਾ ਸਾਡਾ ਫਸਲਾਂ ਬਦਲ ਬੀਜੀਏ, ਜਿਹੜਾ ਸਾਨੂੰ ਦਿੱਕਤ ਪਰੇਸ਼ਾਨੀ ਨਾ ਆਵੇ। ਅੱਛਾ, ਜਦੋਂ ਦੇ ਪਾਸ਼ਾ ਜੀ ਜਦੋਂ ਦੇ ਮਸ਼ਹੂਰ ਹੋ ਗਏ ਇਹ ਮਸਲੇ ਮਸਾਇਲ ਰੱਖਦੇ ਆ, ਤੇ ਲੋਕ ਹੁਣ ਪਛਾਣਦੇ ਵੀ ਆ, ਤੇ ਕਿੰਨੇ ਕੁ ਪ੍ਰਾਹੁਣੇ ਆਉਂਦੇ ਆ ਪਿੰਡਾਂ 'ਚ ਆਪਣੇ ਕੋਲ ਮਿਲਣ ਵਾਲੇ? ਦੇਖੋ ਜੀ, ਮਸ਼ਹੂਰ ਜਦੋਂ ਦੇ ਹੋਏ ਆ ਪ੍ਰਾਹੁਣੇ ਤਾਂ ਮਾਸ਼ਾਅੱਲਾ ਬਹੁਤ ਆਉਂਦੇ ਆ, ਤੇ ਬਾਕੀ ਅਸੀਂ ਜਿੰਨੀ ਜੋਗੇ ਹੈਗੇ ਹਰ ਇੱਕ ਦੀ ਖਿਦਮਤ ਕਰਦੇ ਆ। ਆਏ ਨਾ ਮੁਹੱਬਤ ਕਰੀ ਦੀ ਆ, ਚਾਹਤ ਕਰੀ ਦੀ ਆ, ਜਿੰਨੀ ਜੋਗੇ ਹੈਗੇ, ਕੋਈ ਖਾਣਾ ਵੀ, ਕੋਈ ਪਾਣੀ ਧਾਣੀ ਵੀ, ਚਾਹ ਵੀ ਪਿਆ ਕੇ ਤੋਰੀ ਦਾ ਸਾਰਿਆਂ ਨੂੰ। ਮਸ਼ਹੂਰ ਹੋ ਗਏ ਜੀ? ਹਾਂਜੀ। ਤੇ ਆਲ ਦੁਆਲ ਪਿੰਡਾਂ ਵਾਲੇ ਤੇ ਆਪਣੇ ਪਿੰਡ ਵਾਲੇ ਫਿਰ ਕਰਦੇ ਇੱਜ਼ਤ ਹੁਣ ਵੀ ਭਾਸ਼ਾ ਮਸ਼ਹੂਰ ਹੈ? ਇੱਜ਼ਤ ਤਾਂ ਜੀ ਪਿੰਡ ਵਾਲੇ ਜਿਹੜੇ ਉਹ ਪਹਿਲਾਂ ਵੀ ਬਹੁਤ ਕਰਦੇ ਸੀ। ਬਾਕੀ ਇਹ ਆ ਵੀ ਮੋਬਾਈਲਾਂ ਦਾ ਹੁਣ ਦੌਰ ਆ, ਉਹ ਜਿਹੜੇ ਨਵੇਂ ਮੁੰਡੇ ਆ ਨਾ, ਜਿਨ੍ਹਾਂ ਨੂੰ ਪਤਾ ਨਹੀਂ ਸੀਗਾ, ਉਹ ਵੀ ਹੁਣ ਬਹੁਤ ਇੱਜ਼ਤ ਕਰਦੇ ਆ, ਕਿਉਂਕਿ ਉਹ ਮੋਬਾਈਲਾਂ ਤੇ ਵੇਖਦੇ ਆ ਨਾ ਵੀ ਭਾਈ ਤੇ ਵਾਇਰਲ ਹੋ ਗਿਆ, ਤੇ ਉਹ ਤਾਂ ਕਰਕੇ ਫਿਰ ਉਦੋਂ ਦੇ ਨਾ ਬਹੁਤ ਅੱਲਾ ਦਾ ਸ਼ੁਕਰ ਆ, ਆਲੇ ਦੁਆਲੇ ਪਿੰਡਾਂ 'ਚ ਵੀ ਬੜੀ ਮੁਹੱਬਤ ਆ ਜੀ। ਅੱਛਾ, ਲੋਕ ਪਛਾਣਦੇ ਪਾਸ਼ਾ ਜੱਟ ਆ ਗਿਆ। ਹਾਂਜੀ ਹਾਂਜੀ ਹਾਂਜੀ। ਹੁਣ ਇਹ ਵੀ ਹੈ ਨਾ, ਪਛਾਣੇ ਮੁੱਛਾਂ ਤੋਂ ਜਾਂਦਾ, ਮੁੱਛਾਂ ਤੋਂ ਪੱਗ ਤੋਂ। ਇਹ ਪੱਗ ਤੇ ਮੁੱਛਾਂ ਪਹਿਚਾਣ ਆ ਜੀ, ਇਹ 'ਚ ਕੋਈ ਸ਼ੱਕ ਨਹੀਂ, ਇਦਾਂ ਹੀ। ਤੇ ਪੱਗ ਕਿਹਦੇ ਵੱਲੋਂ ਵੇਖ ਕੇ ਬਦਲਣੀ ਸ਼ੁਰੂ ਕੀਤੀ? ਪੱਗ ਮੈਨੂੰ ਨਾ ਤੁਹਾਨੂੰ ਦੱਸਦੇ ਵੀ ਅਸੀਂ ਨਾ 4 ਭਾਈ ਆ, ਮੇਰੇ ਤੋਂ ਸਿਵਾ ਕੋਈ ਨਹੀਂ ਬੰਨਦਾ। ਸ਼ੌਕ ਆ ਜਾਣੀ ਮੈਨੂੰ ਇਹ ਸ਼ੁਰੂ ਤੋਂ ਪੱਗ ਦਾ, ਤੇ ਮੈਂ ਸ਼ੁਰੂ ਤੋਂ ਹੀ ਪੱਗ ਬੰਨਦਾ ਵਾਂ। ਤੇ ਜਦੋਂ ਲਾ ਦਿੰਦੇ ਸੀ ਪਛਾਣਦੇ ਤੇ ਨਹੀਂ ਪਛਾਣਦੇ। ਇੱਕ ਦਿਨ ਇੱਕ ਸਰਦਾਰ ਨੇ ਬਲਕਿ ਫੋਨ ਕੀਤਾ ਮੈਨੂੰ ਕੈਨੇਡਾ ਤੋਂ, ਤੇ ਉਹ ਮੈਂ ਪੱਠੇ ਪਾ ਕੇ ਹਟਿਆ ਸੀ, ਤੇ ਉਹ ਨਾ ਪਸੀਨੇ ਨਾਲ ਭਿੱਜੇ, ਸਿਰ ਵੀ ਨੰਗਾ, ਤੇ ਉਹ ਵੀਡੀਓ ਕਾਲ ਕੀਤੀ ਨਾ, ਕੋਈ ਮਗਰਬ ਦਾ ਤਕਰੀਬਨ ਅਸਰ ਤੋਂ ਮਗਰਬ ਦਾ ਦਰਮਿਆਨ ਸੀ, ਤੇ ਉਹ ਕਹਿੰਦਾ ਕਿ ਪਾਸ਼ੇ ਜੱਟ ਨਾਲ ਗੱਲ ਕਰਨੀ ਹੈ। ਮੈਂ ਕਿਹਾ ਜੀ ਮੈਂ ਹੀ ਆ। ਅੱਛਾ। ਕਹਿੰਦਾ ਯਾਰ ਉਹਦੇ ਤਾਂ ਸਿਰ ਤੇ ਬੜੀ ਵੱਡੀ ਪੱਗ ਹੁੰਦੀ ਆ। ਤੇ ਮੈਂ ਕਿਹਾ ਹੁਣ ਸਰਦਾਰ ਜੀ ਤੁਹਾਨੂੰ ਕੀ ਦੱਸਾਂ, ਮੈਂ ਤਾਂ ਸੁੱਥਣ ਵੀ ਪੁੱਠੀ ਪਾਈ ਫਿਰਦਾ। ਜਿੰਨੀ ਗਰਮੀ ਜਿੰਨੀ ਗਰਮੀ ਅੱਜ ਕੱਲ ਪੈਣ ਰਹੀ ਹੈ। ਤੇ ਇਹ ਇਦਾਂ ਹੋ ਜਾਂਦੀ ਹੈ ਭਾਈ, ਪਛਾਣ ਆ ਪੱਗ ਇੱਕ। ਹਾਂ, ਪੱਗ ਪਛਾਣ। ਹਾਂਜੀ। ਅੱਛਾ, ਰਵੱਈਆਂ 'ਚ ਕੋਈ ਚੇਂਜਿਸ ਆਏ, ਤਬਦੀਲੀ ਆਈ ਹੈ ਆਪਣੇ ਪਿੰਡਾਂ ਵਾਲੇ ਜਾਂ ਆਸੇ ਪਾਸੇ ਵਾਲੇ? ਨਹੀਂ ਜੀ, ਰਵੱਈਏ 'ਚ ਕੀ ਚੇਂਜ ਹੋਣਾ, ਬਸ ਠੀਕ ਆ, ਸਾਰੇ ਮੁਹੱਬਤ ਕਰਦੇ ਆ, ਅਸੀਂ ਵੀ ਕਰਦੇ ਆ ਹਰ ਇੱਕ ਦੇ ਨਾਲ ਜਿੰਨੀ ਜੋਗੇ ਹੈਗੇ ਆ। ਤੇ ਤਬਦੀਲੀ ਨਹੀਂ ਅਸੀਂ ਆਪਣੇ 'ਚ ਲਿਆਂਦੀ, ਬਲਕਿ ਅੱਗੇ ਨਾਲੋਂ ਆਪਣੇ ਨੂੰ ਨੀਵਾਂ ਕਰ ਲਿਆ। ਹਾਂ, ਕਿਉਂਕਿ ਨਾਸਰ ਭਾਈ ਕਹਿੰਦੇ ਆ ਨਾ ਵੀ ਦਰਖਤ ਨੂੰ ਫਲ ਲੱਗਦਾ ਨਾ, ਉਹ ਜਿੱਦਾਂ ਜਿੱਦਾਂ ਫਲ ਵੱਧਦਾ ਜਾਂਦਾ ਉਦਾਂ ਉਦਾਂ ਉਹ ਝੁਕਦਾ ਜਾਂਦਾ, ਤੇ ਝੁਕਣਾ ਹੀ ਚੰਗਾ। ਹਾਂ, ਝੁਕਿਆ ਚੰਗਾ। ਹਾਂ। ਤੇ ਆਮਦਨੀ ਕਿੰਨੀ ਹੈ ਸੋਸ਼ਲ ਮੀਡੀਆ ਤੋਂ? ਆਮਦਨੀ ਹਾਲੇ ਤੱਕ ਸਾਨੂੰ ਤਾਂ ਕੋਈ ਟਕੇ ਦੀ ਨਹੀਂ, ਖਰਚੇ ਕਰੀ ਜਾਂਦੇ ਕੋਲੋਂ। ਅੱਛਾ। ਤੇ ਆ ਟਿਕਟੋਕ ਲਾਈ ਜਾਂਦੇ ਆ, ਬੰਦੇ ਰਾਜੀ ਆ, ਆਵਾਮ ਜਿੱਥੇ ਜਿੱਥੇ ਦੁਨੀਆ 'ਚ ਲੋਕ ਸੁਣਦੇ ਆ, ਉੱਥੇ ਉੱਥੇ ਹੱਸਦੇ ਖੇਲਦੇ ਆ, ਇੱਕ ਸ਼ੁਗਲ ਬਣਿਆ ਵਾ। ਤੇ ਹਾਲੇ ਤੱਕ ਸਾਨੂੰ ਉਹਦਾ 10 ਦਾ ਨੋਟ ਨਹੀਂ ਆਇਆ ਕਦੇ ਵੀ। ਉਹ ਪੈਸੇ ਨਹੀਂ ਆਇਆ? ਨਹੀਂ, ਪੈਸੇ ਨਹੀਂ ਕਦੇ ਵੀ ਕੋਈ ਫੋਨ ਆਇਆ ਵੀ ਆ ਪੈਸੇ ਤੇਰੇ ਆ ਗਏ ਭਾਈ? ਨਹੀਂ ਨਹੀਂ ਨਹੀਂ, ਇਦਾਂ ਦਾ ਵੀ ਕੋਈ ਨਹੀਂ। ਅੱਛਾ, ਬਿਲਕੁਲ ਨਹੀਂ। ਆ ਮੁੱਛ ਨੂੰ ਹੱਥ ਐ ਮਾਰਦਾ, ਹਾਂ ਆ ਗਈ। ਨਹੀਂ ਪਾਸ਼ਾ ਦੀ ਮੁੱਛਾਂ ਪੂਰੀਆਂ ਕੈਮ ਨੇ। ਤੇ ਪਾਸ਼ਾ ਜੀ ਇਹ ਦੱਸੋ, ਜਿੰਨੇ ਵੀਡੀਓ ਵੇਖਦੇ ਆ ਤੁਹਾਡੇ, ਉਹ ਵੀ ਪਤਾ ਲਗਾਉਣਾ ਚਾਹੁੰਦੇ ਵੀ ਪਾਸ਼ਾ ਜੱਟ ਵਿਆਹਿਆ ਕਿੰਨੇ ਨਿਆਣੇ ਆ, ਘਰ ਕੋ ਰੌਲਾ ਰੱਪਾ ਤਾਂ ਨਹੀਂ, ਭਰਜਾਈ ਨਾਲ ਕੋਈ ਲੜਾਈ ਝਗੜਾ?
ਇਦਾਂ ਦਾ ਕੋਈ ਮਾਮਲਾ ਤਾਂ ਨਹੀਂ? ਨਹੀਂ ਜੀ ਅਲਹਮਦੁਲਿਲਾ ਨਾਸਰ ਭਾਈ ਸ਼ਾਦੀ ਹੋਈ ਹੈ, ਹਾਂ 3 ਬੇਟੇ ਆ, ਅੱਲਾ ਦਾ ਸ਼ੁਕਰ ਹੈ। ਮਾਸ਼ਾਅੱਲਾ। ਤੇ ਕੋਈ ਪਰੇਸ਼ਾਨੀ ਨਹੀਂ, ਅੱਲਾ ਦਾ ਸ਼ੁਕਰ ਆ, ਹੱਸ ਖੇਲ ਕੇ ਜ਼ਿੰਦਗੀ ਗੁਜ਼ਰ ਰਹੀ ਹੈ। ਅੱਛਾ ਮਾਸ਼ਾਅੱਲਾ। ਬਾਕੀ ਤੁਹਾਨੂੰ ਪਤਾ ਹੀ ਆ ਵੀ ਟੈਨਸ਼ਨਾਂ ਜਿਹੜੀਆਂ ਇਹ ਬੰਦੇ ਨੂੰ ਸਿੱਟ ਦਿੰਦੀਆਂ। ਹਾਂ ਟੈਨਸ਼ਨਾਂ ਤੇ ਟੈਨਸ਼ਨ ਇਹ ਹਾਂ ਤੇ ਟੈਨਸ਼ਨ ਜਾਤੀ ਕੋਈ ਨਹੀਂ, ਬਸ ਉਦਾਂ ਹੀ ਆ ਕੁਛ ਆਦਤ ਵਾ ਇੱਕ ਭਲੇ ਕਰਨ ਦੀ, ਉਹਦੀ ਵਜ੍ਹਾ ਤੋਂ ਫਿਰ ਊਚ ਨੀਚ ਹੋ ਜਾਂਦੀ ਆ ਵੀ ਕਿਸੇ ਦਾ ਭਲਾ ਕਰਤਾ ਉਹ ਅਗਲਾ ਮੁੜ ਕੇ ਲੱਭੇ ਨਾ ਤੇ ਆਪਣੀ ਗੱਲ ਪੈ ਜਾਣੀ। ਅੱਛਾ ਇਹ ਆ ਪ੍ਰੋਬਲਮ ਥੋੜੀ ਜਿਹੀ ਹੋ ਜਾਂਦੀ, ਹੋਰ ਕੋਈ ਨਹੀਂ। ਅੱਛਾ ਹੋਰ ਘਰਾਂ ਦੇ ਮਾਮਲਾ ਚ ਟੈਨਸ਼ਨ? ਬੰਦੇ ਕੋਈ ਨਹੀਂ। ਉਹ ਬਾਕੀ ਟੈਨਸ਼ਨ ਦੀ ਤੁਹਾਨੂੰ ਪਤਾ, ਮੈਂ ਇੱਕ ਵੀਡੀਓ ਵੀ ਬਣਾਈ ਸੀ ਤੇ ਉਹ ਬਣਾਈ ਸੀ ਵੀ ਸੁੱਖ ਨਾਲ ਨਸੀਬਾਂ ਦੇ। ਨਾ ਬੰਦਿਆਂ ਦੇ ਨਾਲ ਸੁੱਖ ਆ, ਨਾ ਰਿਜ਼ਕ ਦੇ ਨਾਲ ਸੁੱਖ ਆ, ਨਾ ਔਲਾਦਾਂ ਦੇ ਨਾਲ ਸੁੱਖ ਆ। ਤੇ ਉਹ ਬੰਦਾ ਇੱਕ ਸੀਗਾ, ਉਹਨੂੰ ਨਾ ਅਸੀਂ ਪੁੱਛਿਆ ਸੀਗਾ ਭਾਈ ਸੁਣਾ ਕਿਦਾਂ ਰਾਜੀ ਬਾਜੀਆਂ, ਕਹਿੰਦਾ ਯਾਰ ਟੈਨਸ਼ਨ ਬੜੀ ਹੈ। ਟੈਨਸ਼ਨ ਬੜੀ? ਆ ਤੇ ਉਹਦੀ ਮੁੜ ਕੇ ਸ਼ਾਦੀ ਹੋ ਗਈ ਤੇ ਉਹ ਸ਼ਾਦੀ ਹੋ ਗਈ, ਅੱਲਾ ਨੇ ਬੱਚੇ ਵੀ ਦੇ ਦਿੱਤੇ। ਤੇ ਉਹ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕਿੱਦਾਂ ਭਾਈ? ਕਹਿੰਦਾ ਯਾਰ ਬੜੀ ਟੈਨਸ਼ਨ ਆ, ਪੁੱਛਣਾ। ਅੱਛਾ ਫੇਰ ਟੈਨਸ਼ਨ ਹੈ? ਫਿਰ ਵੀ ਟੈਨਸ਼ਨ। ਮੈਂ ਕਿਹਾ ਯਾਰ ਹੁਣ ਅੱਲਾ ਹੀ ਆ ਤੇਰੀ ਮੁਕਾਵੇ, ਸਾਡੇ ਤਾਂ ਵੱਸ ਦੀ ਗੱਲ ਨਹੀਂ। ਤੇ ਉਹ ਮੁੜ ਕੇ ਭਾਈ ਤਨਖਾਹਾਂ ਵੀ ਨਿਆਣਿਆਂ ਦੀਆਂ ਆਉਣ ਲੱਗ ਪਈਆਂ ਤੇ ਉਹ ਫੇਰ ਅਸੀਂ ਪੁੱਛਣਾ ਸੀ, ਕਹਿਣਾ ਭਾਈ ਸੁਣਾ ਹੁਣ ਤਾਂ ਹਾਲਾਤ ਅੱਲਾ ਕਰੇ ਬਿਹਤਰ ਆ, ਕਿੱਦਾਂ? ਕਹਿਣਾ ਯਾਰ ਟੈਨਸ਼ਨ ਬੜੀ। ਟੈਨਸ਼ਨ ਬਹੁਤ? ਆ ਤੇ ਉਹ ਇੱਕ ਦਿਨ ਨਾ ਉਹਦਾ ਟੱਬਰ ਫੌਤ ਹੋ ਗਿਆ ਤੇ ਅਸੀਂ ਦੂਏ ਤੀਏ ਦਿਨ ਫੈਤਿਆ ਕਹਿਣ ਗਏ। ਮੈਂ ਕਿਹਾ ਭਾਈ ਸੁਣਾ ਕਿੱਦਾਂ, ਠੀਕ ਠਾਕ ਆ? ਤੇ ਹੁਣ ਕੋਈ ਟੈਨਸ਼ਨ? ਤੇ ਕਹਿੰਦਾ ਹੁਣ ਕੋਈ ਟੈਨਸ਼ਨ ਨਹੀਂ ਅਲਹਮਦੁਲਿਲਾ, ਕਹਿੰਦਾ ਮੈਂ ਸੁਖੀ ਆ ਹੁਣ। ਨਹੀਂ ਇੱਥੇ ਤੇ ਸਰਕਾਰ ਨੇ ਜੋ ਉਹਦੀ ਟੈਨਸ਼ਨ ਕੀ ਕਹਿੰਦੇ ਉਹਨੂੰ ਮੋਗੀ ਹੈ, ਤੇ ਸਰਕਾਰ ਅੱਜ ਕੱਲ੍ਹ ਰੌਲਾ ਬੜਾ ਨਾ ਆਂਦੇ ਵੀ ਵਿਆਹ 2 ਹਕੂਮਤਾਂ ਦੀ 2 ਵਿਆਹ ਕਰਾਓ, ਤੇ ਤੇਰਾ ਤਾਂ ਇਰਾਦਾ ਨਹੀਂ ਕੋਈ ਇਦਾਂ ਦਾ? ਨਹੀਂ ਨਾਜ਼ਰ ਭਾਈ ਸ਼ਾਦੀ ਦਾ ਇੱਕ ਨਹੀਂ ਪਾਕਿਸਤਾਨ 'ਚ ਸੂਤ ਆਉਣ ਡਈ। ਅੱਛਾ ਮਹਿੰਗਾਈ ਦੇ ਹਿਸਾਬ ਨਾਲ ਤੁਸੀਂ ਯਕੀਨ ਕਰੋ, ਕਈ ਬੰਦੇ ਐਸੇ ਆ ਇੱਕ ਕਰਾ ਕੇ 20 ਸਾਲ ਹੋ ਗਏ ਬਾਹਰੋਂ ਨਹੀਂ ਮੁੰਡੇ ਇਹ। ਤੇ ਜੇ ਕਿਸੇ ਨੇ ਦੂਸਰੀ ਕਰਾ ਲਈ, ਬੁੜੀਆਂ ਦੇ ਕੋਲ ਫੂਕੜੇ ਵੀ 3 ਫੁੱਟਦੇ ਆ, ਐਵੇਂ ਕੋਈ ਕੁੱਟ ਖਾਊਗਾ। ਤੇ ਉਹ ਬਾਕੀ ਇਹ ਗੱਲ ਆ ਵੀ ਮੈਂ ਇੱਕ ਦਿਨ ਨਾ ਹਕੀਕਤ ਗੱਲ ਆ ਬਾਜ਼ਾਰ ਥਾਣੀ ਤੁਰਿਆ ਜਾਵਾਂ ਤੇ ਬੰਦਾ ਇੱਕ ਟੱਕਰ ਗਿਆ, ਕਹਿੰਦਾ ਯਾਰ ਐਕਾਂ ਗੌਰਮੈਂਟ ਨੇ ਬਜਟ ਦੇ ਵਿੱਚ ਕੋਈ ਫਾਇਦਾ ਨਹੀਂ ਪਾਸ਼ਿਆ ਦਿੱਤਾ। ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਇੱਕੋ ਹੀ ਗੱਲ ਕੀਤੀ ਆ ਉਹਨਾਂ ਨੇ, ਉਹਦਾ ਸਾਨੂੰ ਫਾਇਦਾ ਕੋਈ ਨਹੀਂ। ਮੈਂ ਕਿਹਾ ਕਿਹੜੀ ਦਾ? ਕਹਿੰਦਾ ਯਾਰ ਉਹਨਾਂ ਨੇ ਕਿਹਾ ਵੀ 2 ਸ਼ਾਦੀਆਂ ਨਾ ਹਰ ਬੰਦਾ ਕਰਾਵੇ, ਤੇ ਕਹਿੰਦਾ ਮੇਰੀਆਂ ਤਾਂ ਪਹਿਲਾਂ ਹੀ 2 ਆ। ਅੱਛਾ ਉਹਦੀਆਂ ਪਹਿਲਾਂ 2? ਉਹਦੀਆਂ ਪਹਿਲਾਂ ਹੀ 2। ਤੇ ਆਖੇ ਮੈਨੂੰ ਹੁਣ ਕੀ ਫਾਇਦਾ ਹੋਊਗਾ? ਮੈਂ ਕਿਹਾ ਵੀ ਜਿੰਨਾ ਗੌਰਮੈਂਟ ਦੇ ਕੋਲ ਫਾਇਦਾ ਵਾ ਤੂੰ ਤੀਸਰੀ ਕਰਾ ਲਾ, ਹੋ ਸਕਦਾ ਤੇਰਾ ਵਜੀਫਾ ਹੀ ਲਾ ਦੇਣ। ਉਹ ਨਾ ਮੈਨੂੰ ਗੱਲ ਯਾਦ ਆ ਗਈ, ਉਹ ਪਰਸੋਂ ਚੌਥ ਨਾ ਸਾਡਾ ਦੋਸਤ ਵਕਾਰ ਭਿੰਡਰ, ਉਹਦੇ ਕੋਲ ਬੈਠੇ ਤੇ ਉਹਦਾ ਨਾ ਕਜ਼ਨ ਹੈ ਇੱਕ, ਉਹਦਾ ਵਿਆਹ ਹੋਇਆ ਨਾ, ਤੇ 2 ਨਿਆਣੇ 3 ਨਿਆਣੇ ਉਹਦੇ। ਹਾਂਜੀ। ਤੇ ਉਹ ਆਖੇ ਵਕਾਰ ਤੁਸੀਂ ਬਾਹਰ ਅੰਦਰ ਆਉਂਦੇ ਜਾਂਦੇ ਜੀ, ਮੈਨੂੰ ਕਿਤੇ ਬਾਹਰ ਖਿਲਾ ਦੇ। ਆਂਦਾ ਵੀ ਤੇਰੇ ਨਿਆਣੇ ਆ, ਇਕੱਲਾ ਤੂੰ ਹੈਗਾ ਵੇ, ਤੇ ਬਾਹਰ ਜਾਏਗਾ ਨਿਆਣੇ ਇੱਥੇ ਰਹਿਣਗੇ, ਤੂੰ ਬਾਹਰ ਰਹੇਗਾ ਤੇ ਕੀ ਫਾਇਦਾ, ਤੂੰ ਉਹਨਾਂ ਨੂੰ ਨਾਲ ਲੈ ਜਾ। ਐਂ ਦਾ ਜਾਂਦੀ ਕਾਰਾਂ ਦਾ ਉਹਨਾਂ ਦਾ ਕਰਕੇ ਮੈਂ ਬਾਹਰ ਚੱਲਾਂ ਤੂੰ ਉਹਨੂੰ ਨਾ ਖਲਾਉਣਿਆ ਮੇਰੇ। ਹੋ ਇਦਾਂ ਹੀ ਨਾਜ਼ਰ ਭਾਈ ਉਹ ਗੱਲ ਚੇਤੇ ਆ ਗਈ, ਕੋਈ ਬੰਦਾ ਸੀ ਨਾ, ਜਵਾਨੀ ਮਸਤਾਨੀ ਹੁੰਦੀ ਹੈ। ਜਵਾਨੀ ਮਸਤਾਨੀ ਹੁੰਦੀ, ਤੁਹਾਨੂੰ ਪਤਾ ਬੰਦਾ ਨਾ ਮੋਢੇ ਉੱਤੋਂ ਦੀ ਥੁੱਕਦਾ, ਬੜੇ ਸਟਾਈਲ ਹੁੰਦੇ ਆ। ਉਹ ਬੰਦਾ ਇੱਕ ਸੀਗਾ, ਉਹਨੇ ਨਾ ਚਾਹੁੰਦੀ ਚਾਦਰ ਬੰਨਣੀ ਹੋਣੀ ਤੇੜੇ ਤੇ ਲਾਚਾ ਉਹਦਾ ਜ਼ਮੀਨ ਨਾਲ ਖੈਂਦਾ ਜਾਣਾ, ਤੇ ਕਦੇ ਉਹਨੇ ਕਦੇ ਫੁੱਲ ਢੂਈ ਤੇ ਪਾਏ ਹੋਣੇ, ਮੋਢਿਆਂ ਤੇ ਢੋਏ ਪਾਏ ਹੋਣੇ ਫੁੱਲ। ਤੇ ਉਹ ਭਾਈ ਉਹਦੀ ਸ਼ਾਦੀ ਹੋ ਗਈ ਤੇ ਉਹ ਨਾ ਕਦੇ ਪਿੰਡੋਂ ਵੀ ਨਿਕਲ ਗਿਆ, ਲਾਂਭੇ ਚੱਲ ਗਿਆ, ਕਦੇ ਟੈਨਸ਼ਨ ਪਰੇਸ਼ਾਨੀਆਂ ਵੱਧ ਗਈਆਂ। ਉਹ 8-9 ਸਾਲ ਹੀ ਮੁੜਿਆ ਤੇ ਭਾਈ ਉਹ ਨਾ ਮੈਨੂੰ ਅੱਡੇ ਤੇ ਟੱਕਰ ਗਿਆ। ਉਹਨੇ ਇੱਕ ਨਿਆਣਾ ਇੱਥੇ ਮੋਢੇ ਤੇ ਬਾਹਾ, ਇੱਕ ਕੁਛੜੇ ਚੱਕਿਆ ਤੇ ਹੱਥ 'ਚ ਛਾਪਰ ਫੜਿਆ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਉਹ ਕਿੱਧਰ ਗਿਆ ਜਵਾਨੀ ਦੇ ਟਾਣੇ, ਕਿੱਧਰ ਗਈਆਂ ਟੌਰਾਂ? ਮੈਨੂੰ ਕਹਿੰਦਾ ਜਿਹੜੀ ਪਿੱਛੇ ਨੇਰੀ ਆਉਂਦੀ ਇਹਨੇ ਭੰਨ ਦਿੱਤੇ ਆ। ਇਹਦਾ ਮਤਲਬ ਦੂਜਿਆਂ ਦੀਆਂ ਨਹੀਂ ਹਨੇਰੀਆਂ, ਕਹਿੰਦਾ ਆਪ ਕਹਿੰਦਾ ਮੈਂ ਠੀਕ ਹੈ। ਅਲਹਮਦੁਲਿਲਾ ਵਾ ਚੰਗਾ ਗੁਜ਼ਰੀ ਜਾਂਦਾ, ਕੀ ਲੈਣਾ ਹੁਣ ਨਿਆਣੇ ਅੱਲਾ ਨੇ ਦਿੱਤੇ। ਚਲੋ ਅੱਛਾ ਸੁਣਿਆ ਵੀ ਸ਼ੌਕ ਵੀ ਆ ਥੋੜਾ ਜਿਹਾ ਮੀਡੀਆ ਦਾ, ਆਂਦੇ ਸਿੰਗਰ ਬੜੇ ਸੁਣਦੇ ਜੇ, ਕੀ ਕਹਿੰਦੇ ਪ੍ਰੋਡਿਊਸਰ ਵੀ ਬਣੇ ਜੇ, ਸਿੰਗਰਾਂ ਤੇ ਇਨਵੈਸਟਮੈਂਟ ਵੀ ਕਰਦੇ, ਇਹ ਕੀ ਚੱਕਰ ਹੈ? ਸਿੰਗਰ ਨਾਸਰ ਭਾਈ ਸਾਡੇ ਪਿੰਡ ਦੇ 2 ਮੁੰਡੇ ਆ ਨੇ ਜਿਹੜੇ, ਉਹ ਤੁਹਾਨੂੰ ਵੀ ਮੈਂ ਕਿਹਾ ਸੀਗਾ ਵੀ ਉਹਨਾਂ ਦੀ ਵੀਡੀਓ ਲਾ ਦਿਓ। ਅੱਛੇ ਮੁੰਡੇ ਆ, ਦੋਸਤੀ ਆ ਉਹਨਾਂ ਦੇ ਨਾਲ, ਮੁਹੱਬਤ ਆ ਉਹਨਾਂ ਨੂੰ। ਅਸੀਂ ਨਾ ਪੂਰੀ ਕੋਸ਼ਿਸ਼ ਕੀਤੀ ਆ, ਚਾਰਾ ਕੀਤਾ ਵੀ ਚਲੋ ਕੋਈ ਅੱਗੇ ਵਧਣ। ਬਾਕੀ ਸਿਆਣੇ ਕਹਿੰਦੇ ਬਿਨਾਂ ਨਸੀਬਾਂ ਤੇ ਗੱਲ ਨਹੀਂ ਬਣਦੀ। ਤੇ ਬਾਕੀ ਹੁਣ ਪਾਕਿਸਤਾਨ ਦੇ ਵਿੱਚ ਗੁਲੂਕਾਰਾਂ ਦੇ ਹਾਲਾਤ ਹੀ ਬੜੇ ਖਰਾਬ। ਤੁਸੀਂ ਵੇਖਿਆ ਵੀ ਇੱਕ ਘਰ ਦੇ ਵਿੱਚ ਜੇ 5 ਭਰਾ ਵਾ ਤੇ 5 ਹੀ ਗੁਲੂਕਾਰ, ਕਿਉਂਕਿ ਅਗਲਾ ਕਹਿੰਦਾ ਸਿੱਟੀ ਚੱਲੋ। ਉਹ ਜਿੱਦਾਂ ਕਿਸੇ ਪਿੰਡ ਦੇ ਵਿੱਚ ਨਾ ਬੇਸੁਰਾ ਕਵਾਲੀਆ ਸੀ, ਕਦੇ ਗਾਉਣ ਆ ਗਿਆ ਕਵਾਲੀਏ ਸੀਗੇ ਬੇਸੁਰੇ, ਉਹ ਹੁਣ ਰਸ਼ ਬੜਾ ਤੇ ਕਵਾਲੀ ਕਰੀ ਜਾਣ ਤੇ ਲਾਲਾ ਹੋਈ ਜਾਵੇ ਤੇ ਉਹ ਲੋਕ ਉੱਠ ਤੁਰੇ ਜਾਣ, ਹੌਲੀ ਹੌਲੀ ਤੁਰੇ ਜਾਣ, ਹੌਲੀ ਨਿਕਲੀ ਜਾਣ, ਹੁਣ ਕਿਸੇ ਨੂੰ ਸਮਝ ਹੀ ਨਾ ਆਵੇ ਕੱਖ ਦੀ। ਕਵਾਲੀ ਵਾਲਾ ਗਾਉਣ ਕੀ ਡਿਆ, ਕਵਾਲੀ ਵਾਲਾ ਕਹਿਣ ਕੀ ਡਿਆ। ਤੇ ਉਹ ਭਾਈ ਜਦੋਂ ਕਵਾਲੀ ਕਰਦੇ ਰਹੇ ਤੇ ਉਹ ਨਾ ਅਖੀਰ ਉੱਠ ਕੇ ਲੋਕ ਨਿਕਲ ਗਏ ਸਾਰੇ ਹੀ ਘਰਾਂ ਨੂੰ, ਤੇ ਇੱਕ ਬੈਠਾ ਉਹ ਨਾ ਐ ਸਿਰ ਮਾਰੀ ਜਾਵੇ। ਉਹ ਕਵਾਲੀਆ ਕਹਿਣ ਲੱਗਾ, ਕਹਿੰਦਾ ਯਾਰ ਸਾਰੇ ਹੀ ਚਲੇ ਗਏ ਉੱਠ ਕੇ,
ਕਿਸੇ ਨੂੰ ਸਾਡੀ ਸਮਝ ਨਹੀਂ ਲੱਗੀ, ਤੂੰ ਕਿਉਂ ਬੈਠਾ ਇੱਥੇ? ਤੈਨੂੰ ਕੋਈ ਜ਼ਿਆਦਾ ਸਮਝ ਲੱਗੀ ਇੱਥੇ ਬੈਠਾ? ਕਹਿੰਦਾ ਹਕੀਕਤ ਗੱਲ ਆ, ਸਮਝ ਮੈਨੂੰ ਵੀ ਨਹੀਂ ਲੱਗੀ, ਪਰ ਮੇਰੀ ਡਿਊਟੀ ਆ, ਮੈਂ ਦਰੀਆਂ ਚੁੱਕ ਕੇ ਜਾਣਾ। ਇਹਦਾ ਮਤਲਬ ਇਹ ਹਾਲ ਹੈ ਸਿੰਗਰਾਂ ਦਾ। ਇਹ ਸਿੰਗਰਾਂ ਦੇ ਹਾਲਾਤ ਆ ਹੁਣ ਭਾਈ। ਨਾਲੇ ਇੱਕ ਹੋਰ ਗੱਲ ਇਹਨੇ ਪਾਸ਼ਾ ਜੀ, ਇਹ ਜਿਹੜੀ ਸਾਡੇ ਵਾਲੀ ਫੀਲਡ ਹੈ ਨਾ, ਮੈਨੂੰ ਲੱਗਦਾ ਵੀ ਆਰਟਿਸਟ ਜਾਂ ਸਿੰਗਰ, ਗੁਲੂਕਾਰ, ਕਾਮੇਡੀਅਨ, ਸਾਡੇ ਵਾਲੇ ਪਾਸੇ ਨੂੰ ਇਹਨੂੰ ਥੋੜਾ ਜਿਹਾ ਪਿਛਲੇ ਕੁਝ ਦੌਰ ਦੇ ਵਿੱਚ ਨਾ ਹੋਰ ਸਮਝਿਆ ਜਾਂਦਾ। ਇਦਾਂ ਹੀ ਮਤਲਬ ਉਧਰਲੇ ਪਾਸੇ ਹੋਰ ਹਿਸਾਬ ਕਿਤਾਬ, ਉਧਰ ਇੰਡੀਆ ਦੀ ਗੱਲ ਕਰਦਾ, ਆਰਟਿਸਟ ਨੂੰ ਬੜਾ ਇੱਜ਼ਤ ਮਾਣ। ਸਾਡੇ ਇੱਥੇ ਹੋਰ ਵਰਡ ਯੂਜ਼ ਕੀਤਾ ਜਾਂਦਾ ਵੀ ਜਿਹੜਾ ਇਸ ਫੀਲਡ 'ਚ ਆ ਜਾਂਦਾ ਵੀ ਇਹ ਸ਼ਾਇਦ ਉਹ ਮਤਲਬ ਵੀ ਇਦਾਂ ਹੀ ਕੰਜਰ ਮੈਂ ਕਹਿਣਾ ਮਤਲਬ ਹੈ। ਲੇਕਿਨ ਇਹ ਹਕੀਕਤ ਤੇ ਇਹ ਨਹੀਂ ਹੈ। ਲੇਕਿਨ ਫਿਰ ਵੀ ਸਾਡੇ ਵਾਲੇ ਪਾਸੇ ਮਾਈਂਡ ਇਦਾਂ ਦਾ ਬਣਾ ਦਿੰਦਾ। ਕੁਝ ਸਪੈਸੀਫਿਕ ਲੋਕ ਨੇ ਜਿਹੜੇ ਲਾਹੌਰ ਦੇ ਵਿੱਚ ਬੈਠੇ ਸਨ, ਕੁਝ ਉਹਨਾਂ ਏਰੀਆ ਦੇ, ਜਿਹੜਾ ਮਹੱਲਾ ਬੜਾ ਮਸ਼ਹੂਰ ਹੈ ਉੱਥੋਂ ਦੇ, ਬਹੁਤੇ ਉਹਨਾਂ ਨੇ ਫਿਲਮਾਂ ਵੀ ਉਹਦੀਆਂ ਬਣਾਤੀਆਂ, ਗਾਣੇ ਵੀ ਉੱਦਾਂ ਦੇ ਬਣਾਤੇ ਫਜ਼ੂਲ ਜੇ, ਵੇ ਗੁਜਰਾ ਵੇ ਤੇ ਮੰਜੀ ਥੱਲੇ ਡਾਂਗ ਫੇਰਦਾ, ਇਦਾਂ ਦੇ ਉਹਦਾ ਦਾ ਕਰਕੇ ਨਾ ਉਹ ਨਾਂ ਪੱਕਾ ਹੋ ਗਿਆ। ਤੇ ਇਹ ਗੱਲ ਵਾਕਈ ਇਦਾਂ ਗੱਲ ਭਾਈ। ਜਿਹੜੇ ਹਕੀਕਤ ਗੁਲੂਕਾਰ ਤੁਸੀਂ ਦੇਖ ਲਓ ਵੀ ਦਾਸਤਾਨਾਂ ਪਹਿਲਾਂ ਗੁਲੂਕਾਰ ਗਾਉਂਦੇ ਸੀ। ਆਲਮ ਲੁਹਾਰ ਸੀ, ਉਹ ਜੈਮਲ ਫੱਤਾ ਗਾਇਆ, ਉਹਨਾਂ ਨੇ ਦੁੱਲਾ ਭੱਟੀ ਗਾਇਆ। ਉਹ ਲੋਕਾਂ ਨੂੰ ਦਾਸਤਾਨਾਂ ਦੀ ਸਮਝ ਲੱਗਦੀ ਵੀ ਸੂਰਮਿਆਂ ਬੰਦਿਆਂ ਦੀਆਂ ਗੱਲਾਂ ਸੀ। ਹੁਣ ਤੇ ਗੁਲੂਕਾਰਾਂ ਦਾ ਖਾਤਾ ਹੀ ਕੋਈ ਨਹੀਂ, ਕਿਸੇ ਨੂੰ ਨਹੀਂ ਪਤਾ ਕੀ ਹੋਣ ਡਿਆ ਤੇ ਕੀ ਗਾਣਾ। ਉਹ ਮੈਂ ਕਿਹਾ ਸੀਗਾ, ਮੈਂ ਕਿਹਾ 30-35 ਸਾਲ ਤੇ ਕੌਮ ਨੂੰ ਸਮਝ ਹੀ ਨਹੀਂ ਲੱਗੀ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ। ਉਹ ਪਹਿਲਾਂ ਨੁਸਰਤ ਨੇ ਕਵਾਲੀ ਗਾਤੀ ਵੀ ਇੱਥੇ ਅਮਲਾਂ ਦੇ ਹੋਣੇ ਨੇ ਨਖੇੜੇ, ਕਿਸੇ ਨੇ ਤੇਰੀ ਯਾਦ ਪੁੱਛਣੀ, ਤੇ ਆਪਣੇ ਉਹ ਲੋਕ ਘੁੱਟੇ ਫਿਰਦੇ ਰਹੇ, ਡਰੇ ਫਿਰਦੇ ਰਹੇ। ਉਹਨਾਂ ਚ ਨੂੰ ਨੂਰ ਜਹਾਂ ਨੇ ਗਾਤਾ ਵੀ ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ, ਜਦੋਂ ਹੋਊਗਾ ਹਿਸਾਬ ਉਦੋਂ ਦੇਖ ਲਾਂਗੇ। ਉਹ ਲੋਕ ਫੇਰ ਡਰ ਗਏ ਵੀ ਹਿਸਾਬ ਤਾਂ ਦੇਣਾ ਹੀ ਪੈਣਾ। ਉਹ ਤੇ ਅੱਲਾ ਦਾ ਸ਼ੁਕਰ ਹੈ ਨਸੀਬੋ ਆਈ ਆ, ਉਹਨੇ ਆਣ ਕੇ ਲੋਕਾਂ ਦਾ ਝਾਕਾ ਲਾਇਆ। ਉਹਨੇ ਕਿਹਾ ਨਾ ਅੱਗੇੋਂ ਡਰਿਓ ਨਾ ਪਿੱਛੇੋਂ ਡਰਿਓ, ਜੋ ਤੁਹਾਡੀ ਸਮਝ ਆਉਂਦਾ ਉਹ ਕਰਿਓ। ਵੀ ਉਹਨੇ ਝਾਕੇ ਸਾਰੇ ਲਾ ਦਿੱਤੇ, ਉਹਨੇ ਸਾਰੇ ਝਾਕੇ ਲਾ ਦਿੱਤੇ। ਮੈਂ ਅਕਸਰ ਇਹ ਆਉਂਦਾ ਹੁੰਦਾ ਵੀ ਆਪਣੇ ਪ੍ਰੋਗਰਾਮਾਂ 'ਚ ਵੀ ਇਹ ਸਾਡੀ ਪਸਤੀ ਦਾ, ਇੰਡਸਟਰੀ ਦਾ ਦੀ ਵਜ੍ਹਾ ਵੀ ਇਹ ਆ ਵੀ ਇਹ ਨਹੀਂ ਵੀ ਨਸੀਬੋ ਬਹੁਤ ਸੋਹਣਾ ਗਾਉਂਦੀ ਆ, ਲੇਕਿਨ ਉਹਨਾਂ ਕੋਲ ਗਵਾਉਣ ਵਾਲਿਆਂ ਨੇ ਕੁਝ ਐਸਾ ਗਵਾਇਆ ਵੀ ਜਿਹਦੇ ਨਾਲ ਉਹਦਾ ਚਿਹਰਾ ਥੋੜਾ ਜਿਹਾ ਮਸਕ ਹੋ ਗਿਆ, ਖਰਾਬ ਹੋ ਗਿਆ ਚਿਹਰਾ। ਮੈਂ ਆਂਦੇ ਨੇ ਵੀ ਕੁਝ ਗਾਣਿਆਂ ਦੇ ਵਿੱਚ ਉਹ ਇਸ ਤਰ੍ਹਾਂ ਦੇ ਐਲੀਮੈਂਟ ਵਿਖਾਤੇ ਜਾਂਦੇ ਨੇ ਵੀ ਉਹ ਫੈਮਲੀਆਂ 'ਚ ਬਹਿ ਕੇ ਨਹੀਂ ਵੇਖਣਾ, ਦੇਖੇ ਨਹੀਂ ਜਾਂਦੇ। ਤੇ ਇਹ ਗਾਣੇ ਫੈਮਲੀਆਂ 'ਚ ਬਹਿ ਕੇ ਸੁਣਨ ਵਾਲੇ ਨਹੀਂ। ਇਦਾਂ ਸੱਚੀ ਗੱਲ ਵਾ, ਵੀਡੀਓ ਦੀ ਜਿੱਦਾਂ ਦੀ ਮਰਜ਼ੀ ਹੋਵੇ। ਹੁਣ ਜਿੱਦਾਂ ਦੇ ਗਾਣੇ ਇਮਾਨਦਾਰੀ ਦੀ ਗੱਲ ਉਦਾਂ ਹੀ ਸ਼ਰਮ ਆਉਂਦੀ ਵੀ ਇਹ ਕੀ, ਕਿੱਧਰ ਨੂੰ ਪੰਜਾਬ ਸਾਡਾ ਤੁਰ ਪਿਆ, ਕਿੱਧਰ ਨੂੰ ਲੋਕ ਤੁਰ ਪਏ। ਅਸਲ ਮਿਊਜ਼ਿਕ ਤੇ ਸੂਰਮਿਆਂ ਦੀਆਂ ਗੱਲਾਂ ਸੀਗੀਆਂ, ਦਾਸਤਾਨਾਂ ਸੀ ਜਿਨ੍ਹਾਂ ਤੋਂ ਲੋਕ ਸਬਕ ਸਿੱਖਦੇ ਸੀ। ਉਹ ਇਦਾਂ ਹੀ ਸੀਗੇ ਨਾ, ਆਪਣੇ ਕਿਤੇ ਫਿਲਮ ਦੀ ਸ਼ੂਟਿੰਗ ਹੁੰਦੀ ਸੀ ਭਾਈ ਨਾਸਰ, ਤੇ ਉਹ ਇੱਕ ਬੰਦੇ ਨੇ ਨਾ, ਸਿਆਣਾ ਜਿਹਾ ਬੰਦਾ, ਮੇਰੇ ਕੋਲ ਜਰਾ ਪੱਗ ਬੰਨੀ ਕੋਲ ਖੂੰਡਾ, ਤੇ ਉਹਨੇ ਨਾ ਖੂੰਡਾ ਇਦਾਂ ਥੱਲੇ ਰੱਖਿਆ ਤੇ ਉਹ ਹਦਾਇਤਕਾਰ ਦੱਸੇ, ਕਵੇ ਵੀ ਉਹ ਹੀਰੋ ਨੂੰ ਦੱਸੇ ਵੀ ਐਂ ਕਰਨਾ ਤੇ ਹੀਰੋ ਨੂੰ ਦੱਸੇ ਐਂ ਕਰਨਾ। ਉਹ ਹੁਣ ਬਾਬੇ ਨੇ ਖੂੰਡਾ ਥੱਲੇ ਦਿੱਤਾ, ਹੌਲੀ ਹੌਲੀ ਜਾ ਕੇ ਨਾ ਹਦਾਇਤਕਾਰ ਦੇ ਕੋਲ ਖਲੋ ਗਿਆ। ਕਹਿੰਦਾ ਮੁੰਡਿਆ, ਆਹ ਜਿਹੜੀ ਕਮਾਦ ਦੇ ਵਿੱਚੋਂ ਨੱਚ ਕੇ ਨਿਕਲਦੀ ਆ, ਇਹ ਕੌਣ ਆ? ਉਹਨੇ ਕਿਹਾ ਬਜ਼ੁਰਗੋ ਇਹ ਹੀਰੋਇਨ ਵਾ ਤੇ ਮਲਤਾਨੋਂ ਆਈ ਹੈ। ਤੇ ਉਹਨੇ ਕਿਹਾ ਉਹ ਜਿਹੜਾ ਘੋੜੀ ਤੇ ਆਉਂਦਾ ਇਧਰੋਂ ਆਣ ਕੇ ਹੀਰੋਇਨ ਨੂੰ ਜੱਫੀ ਪਾਉਂਦਾ, ਇਹ ਕੌਣ ਆ ਤੇ ਕਿੱਥੋਂ ਆ? ਉਹਨੇ ਕਿਹਾ ਜੀ ਇਹ ਜਿਹੜਾ ਲਾਹੌਰੋਂ ਆ, ਹੀਰੋ ਆ। ਤੇ ਅਖੇ ਆ ਜਿਹੜਾ ਇਧਰੋਂ ਆਣ ਕੇ ਘੋੜੇ ਦੇ ਉੱਤੇ ਆਉਂਦਾ ਵਾ, ਇਹਨਾਂ ਦੋਵਾਂ ਨੂੰ ਆਣ ਕੇ ਗੰਨਾ ਦਿਖਾਉਂਦਾ। ਉਹਨੇ ਕਿਹਾ ਜੀ ਇਹ ਆਪਣਾ ਵਿਲਨ ਆ ਤੇ ਫੈਸਲਾਬਾਦੋਂ ਆਇਆ। ਤੇ ਅਖੇ ਤਾਈਓ ਮੈਂ ਕਹਿੰਦਾ ਸੀ। ਤੇ ਉਹ ਹਦਾਇਤਕਾਰ ਨੂੰ ਕਹਿੰਦਾ ਤੂੰ ਕਿੱਥੋਂ ਆ ਤੇ ਤੂੰ ਕੀ ਕਰਦਾ? ਕਹਿੰਦਾ ਜੀ ਮੈਂ ਹਦਾਇਤਕਾਰ ਆ, ਮੈਂ ਫਿਲਮ ਬਣਾਉਂਦਾ। ਤੇ ਉਹ ਬਾਬਾ ਕਹਿੰਦਾ ਤਾਈਓ ਮੈਂ ਕਹਿੰਦਾ ਸੀ। ਆਖੇ ਤਾਈਓ ਤੂੰ ਕੀ ਕਹਿੰਦਾ ਸੀ? ਬਾਬਾ ਕਹਿੰਦਾ ਤਾਈਓ ਮੈਂ ਕਹਿੰਦਾ ਸੀ ਵੀ ਇਹ ਸਾਰੇ ਕੰਜਰ ਇੱਕ ਥਾਂ ਤੇ ਨਹੀਂ ਹੋ ਸਕਦੇ। ਇਹ ਵੱਖ-ਵੱਖ ਲੱਗ ਜਾਂਦੇ ਆ, ਵੱਖ-ਵੱਖ ਲੱਗ ਜਾਂਦੇ। ਉਹ ਗੱਲ ਹੈ ਨਾ ਵੀ ਇਹ ਮੈਂ ਨਾ ਵੀ ਇਹ ਟੈਗ ਜਿਹੜਾ ਵਾ ਸਾਡੇ ਇੱਥੇ ਬਹੁਤਾ ਚੱਲਿਆ ਵੀ ਉਹ ਸਪੈਸੀਫਿਕ ਉਹ ਉਹਨਾਂ ਗਾਣਿਆਂ ਦੀ ਵਜ੍ਹਾ ਨਾਲ। ਹਾਂਜੀ ਉਹ ਉਹਨਾਂ ਲੋਕਾਂ ਦੀ ਵਜ੍ਹਾ ਨਾਲ ਜਿਹੜੇ ਉਹ ਥੋੜੇ ਜਿਹੇ ਲੋਕ ਸਨ, ਉਹਨਾਂ ਨੇ ਇੱਕੋ ਕੋਸ਼ਿਸ਼ ਵਿਖਾਇਆ ਤੇ ਸਾਰੇ ਲੋਕਾਂ ਇਹੀ ਸਮਝਿਆ ਵੀ ਇਹ ਕੋਸ਼ਿਸ਼ ਇਦਾਂ ਹੀ ਉਵੇਂ ਪਹਿਲਾਂ ਨੇ ਤੇ ਗਾਇਕੀ ਸੁਣਦੇ ਰਹੇ ਆ। ਸਾਡੇ ਵੀ ਫਿਲਮਾਂ ਸਿਨੇਮਾ ਏਡਾ ਹੁੰਦਾ ਸੀ ਵੀ ਗੰਨੇ ਦੀਆਂ ਟਰਾਲੀਆਂ ਲੈ ਕੇ ਜਾਣੀਆਂ, ਬਜ਼ੁਰਗਾਂ ਹੀ ਦੱਸਣਾ ਇਦਾਂ ਹੀ ਗੰਨੇ ਦੀਆਂ ਟਰਾਲੀਆਂ ਲੈ ਕੇ ਜਾਣੀਆਂ ਵੀ ਲਾ ਕੇ ਗੰਨਾ ਪੱਠੇ ਪੁੱਠੇ ਲਾ ਕੇ ਤੇ ਜਾ ਸਿਨੇਮੇ ਵੜਨਾ, ਇਦਾਂ ਹੀ ਤੇ ਸਵੇਰੇ ਘਰਾਂ ਨੂੰ ਮੁੜਨਾ। ਆਂਦੇ ਵੀ ਲੈਣਾ ਲੱਗੀਆਂ ਨਹੀਂ, ਉਦੋਂ ਸਿਨੇਮੇ ਦੀ ਗੱਲ ਕਰਦੇ ਇਦਾਂ ਕੋਈ 70s ਦਾ ਸਿਨੇਮਾ ਇਦਾਂ ਹੀ ਦੱਸਦੇ ਆ। ਤੇ ਹੁਣ ਸਿਨੇਮੇ ਸ਼ਾਇਦ ਕੋਈ ਨਹੀਂ ਸਾਡੇ। ਨਹੀਂ ਜੀ ਹੁਣ ਤਾਂ ਸਿਨੇਮਿਆਂ ਨੂੰ ਜਾਂਦਾ ਹੀ ਕੋਈ ਨਹੀਂ, ਤੇ ਉਹ ਰਹਿ ਵੀ ਇਕੱਲਾ ਗਾਂਧੀ ਗਿਆ। ਕੋਈ ਸਟੋਰੀ ਨਹੀਂ ਕਿਸੇ ਫਿਲਮ ਦੀ, ਕੋਈ ਹਕੀਕਤ ਨਹੀਂ। ਤੇ ਉਹ ਫਿਲਮਾਂ ਵੀ ਸਟੋਰੀਆਂ ਵਾਲੀਆਂ ਹੁੰਦੀਆਂ ਸੀ। ਉਹ ਜਦੋਂ ਕੋਈ ਦੇਖ ਕੇ ਜਾਂਦਾ ਸੀ ਨਾ ਤੇ ਉਹ ਸਬਕ ਸਿੱਖਦਾ ਸੀ। ਤੇ ਹੁਣ ਕਿਸੇ ਨੇ ਕੀ ਸਿੱਖਣਾ ਇਹਨਾਂ ਦੇ ਵਿੱਚੋਂ? ਅੱਛਾ, ਹੁਣ ਜਿਸ ਤਰ੍ਹਾਂ ਵੀਡੀਓ ਮਸ਼ਹੂਰ ਹੁੰਦੀ ਆ, ਕਦੀ ਬਾਹਰੋਂ ਅੰਦਰੋਂ ਵੀ ਫੋਨ ਆਉਂਦੇ ਆ, ਇੰਡੀਆ ਤੋਂ ਜਾਂ ਕੈਨੇਡਾ, ਅਮਰੀਕਾ ਤੋਂ, ਕਿਉਂਕਿ ਪੰਜਾਬੀ ਰਹਿਣ ਵਾਲੇ ਪੂਰੀ ਦੁਨੀਆ ਦੇ ਬਹੁਤ ਨੇ, ਸਰਦਾਰਾਂ ਦੇ ਜਾਂ ਹੋਰ ਆਸੇ-ਪਾਸੇ ਫੋਨ ਆ ਜਾਂਦੇ। ਹਾਂਜੀ, ਬਹੁਤ ਸਰਦਾਰ ਭਰਾਵਾਂ ਦੇ ਬੜੇ ਫੋਨ ਆਉਂਦੇ ਆ। ਅੱਛਾ, ਸਾਰੇ ਸੁਣੀਦੇ ਵੀ ਆ, ਮੈਸੇਜਾਂ ਦੇ ਵੀ ਜਵਾਬ ਦੇਈਦੇ ਆ। ਤੇ ਆਪਣੇ ਪਾਕਿਸਤਾਨ 'ਚੋਂ ਵੀ ਬੜੇ ਭਰਾ ਫੋਨ ਕਰਦੇ ਆ
ਲਾਹੌਰੋਂ ਕਰਾਚੀਓਂ ਅੱਗਿਓਂ ਪਿੱਛੋਂ ਬਹੁਤ ਕਰਦੇ ਬੰਦੇ ਫੋਨ। ਔਰ ਮੈਨੂੰ ਵੀ ਕਦੀ ਕਿਤੇ ਨਾ ਰਾਤ ਨੂੰ ਫੋਨ ਆ ਜਾਏ ਨਾ, ਜਿਹੜਾ ਸਵੇਰੇ ਸਵੇਰ ਆਵੇ ਨਾ ਪਾਕਿਸਤਾਨੀ ਟਾਈਮ ਤੇ ਸਵੇਰੇ ਸਵੇਰ, ਤੇ ਮੈਂ ਫੋਨ ਘੱਟ ਸੁਣਦਾ ਹੋਣਾ, ਬਾਹਰੋਂ ਜਿਹੜਾ ਆਵੇ ਨਾ ਕੋਈ ਕਿਤੇ ਪੈਗ ਪੁਗ ਲਾ ਕੇ ਤੇ ਮੈਨੂੰ ਫੋਨ ਕਰਦੇ, ਫਿਰ ਹਟਦੇ ਨਹੀਂ ਛੇਤੀ। ਤੇ ਮੈਂ ਨਾ ਘੱਟ ਫਿਰ ਉਹ ਅਵਾਇਡ ਕਰਦਾ ਨਾ ਉਹਨਾਂ ਨੂੰ ਵੀ ਯਾਰ ਇੱਕ ਨਾ ਪੈਗ ਲਾ ਕੇ ਕਰਿਆ ਨਾ ਕਰੋ ਫੋਨ। ਤੇ ਉਹ ਮੈਨੂੰ ਆਂਦੇ ਵੀ ਕਿਵੇਂ ਤੁਹਾਡੇ ਵੀ ਇੱਧਰ ਇਸ ਤਰ੍ਹਾਂ ਹੀ ਆ ਸ਼ਰਾਬ ਸ਼ਰੂ ਵਾਲਾ ਵੀ ਚੱਲਦਾ? ਮੈਂ ਕਿਹਾ ਯਾਰ ਸਾਡੇ ਤੇ ਬਹੁਤ ਘੱਟ ਆ ਵੀ ਇੰਨਾ ਨਹੀਂ ਚੱਲਦਾ ਨਾ ਸ਼ਰਾਬ ਵਾਲਾ, ਸਾਡੇ ਵਾਲੇ ਪਾਸੇ ਲੋਕ ਛੁਪ ਗਿਆ ਵੀ ਇੰਨਾ ਨਹੀਂ ਹੈ। ਤੇ ਤੁਸੀਂ ਵੀ ਕਦੀ ਕੋਈ ਸਵਾਦ ਸੂ ਚੱਖਿਆ? ਨਾਸਰ ਭਾਈ ਤੁਹਾਨੂੰ ਪਤਾ ਆਪਣੇ ਇਸਲਾਮ 'ਚ ਮਨਾ ਵਾ ਸ਼ਰਾਬ, ਤੇ ਮੈਂ ਤੇ ਹਕੀਕਤ ਗੱਲ ਆ ਕਦੀ ਪੀਤੀ ਨਹੀਂ ਕੋਈ ਵੀ, ਅੱਛਾ, ਤੇ ਨਾ ਕਦੀ ਇਹਦੇ ਨੇੜੇ ਗਿਆ। ਇਹ ਆ ਵੀ ਯਾਰਾਂ ਸੱਜਣਾਂ ਨਾਲ ਬੈਠਕਾਂ ਜ਼ਰੂਰ ਕੀਤੀਆਂ, ਪਰ ਮੈਂ ਪੀਤੀ ਨਹੀਂ ਕਦੀ। ਅੱਛਾ, ਤੇ ਬਸ ਇੰਨਾ ਕੁ ਸੁਣਿਆ ਵਾ ਵੀ ਇਹ ਨਾ ਉਹ ਖੱਟੀ ਤੇ ਕੌੜੀ ਹੁੰਦੀ ਹੈ। ਅੱਛਾ, ਉਹ ਕਿਵੇਂ ਖੱਟੀ ਤੇ ਕੋਈ ਪੀਤੀ ਨਹੀਂ, ਫਿਰ ਕਿਵੇਂ ਪਤਾ? ਉਹ ਇਦਾਂ ਹੀ ਹੁਣ ਮਿਸਾਲ ਲਾ ਲਓ ਵੀ ਜਿੱਦਾਂ ਉਹ ਪਹਿਲੀਆਂ ਦੇ ਵਿੱਚ ਟਾਂਗੇ ਹੁੰਦੇ ਸੀ ਨਾ, ਤੇ ਉਹ ਟਾਂਗੇ ਦੇ ਵਿੱਚ ਤੁਹਾਨੂੰ ਪਤਾ 6 ਬੰਦੇ ਬੈਠੇ ਹੁੰਦੇ ਸੀ। ਜੇ 7ਵੀਂ ਕੋ ਸਵਾਰੀ ਆ ਜਾਣੀ ਉਹਨਾਂ ਨੇ ਬੰਬ ਦੇ ਭਾ ਦੇਣੀ, ਤੇ ਉਹ ਕਦੇ ਨਾ ਸਵਾਰੀਆਂ ਟਾਂਗਾ ਭਰ ਗਿਆ, ਤੇ ਇੱਕ ਬੰਦਾ ਸੀ ਕੋਈ ਕਾਲਾ ਜਾਣੇ ਵਾਲਾ, ਤੇ ਉਹ ਕਹਿੰਦਾ ਵੀ ਮੈਂ ਵੀ ਜਾਣਾ ਯਾਰ ਪਿੰਡ ਨੂੰ, ਤੇ ਉਹ ਟਾਂਗੇ ਵਾਲਾ ਕਹਿਣ ਲੱਗਾ ਵੀ ਬੰਬ ਦੇ ਬਹਿਣਾ ਪੈਣਾ। ਉਹਨੇ ਕਿਹਾ ਕੋਈ ਨਹੀਂ ਚੱਲ ਬਹਿ ਜਾਂਦੇ ਆ। ਉਹ ਬੰਬ ਤੇ ਬਹਿ ਗਿਆ, ਥੋੜਾ ਜਿਹਾ ਸਬਰ ਕੀਤਾ, ਤੇ ਕਦੇ ਘੋੜੀ ਨੂੰ ਆਇਆ ਸੀ ਪਿਸ਼ਾਬ, ਉਹਨੇ ਕਦੇ ਨਾ ਐ ਪੂਛ ਗਿੱਲੀ ਜੀ ਕਰਕੇ ਮਾਰੀ, ਤੇ ਕਤਰਾ ਇੱਕ ਮੂੰਹ 'ਚ ਚਲਾ ਗਿਆ। ਤੇ ਉਹ ਬੰਦਾ ਕਹਿੰਦਾ ਵੀ ਸਫਰ ਨੂੰ ਤਾਂ ਮਾਰੋ ਗੋਲੀ, ਇਹ ਤਾਂ ਪਤਾ ਲੱਗ ਗਿਆ ਵੀ ਘੋੜੀ ਦਾ ਪਿਸ਼ਾਬ ਲੂਣਾ ਹੁੰਦਾ। ਅੱਛਾ, ਇਦੋਂ ਮੈਨੂੰ ਪਤਾ ਲੱਗਾ ਵੀ ਉਹਦਾ ਸਵਾਦ ਉਹਦੇ ਵਰਗਾ। ਚਲੋ ਉੱਥੋਂ ਵਾਲੇ ਵੀ ਬਹੁਤ ਪਿਆਰ ਕਰਦੇ ਆ। ਹਾਂਜੀ, ਬੜਾ ਬੜਾ। ਤੇ ਉਹ ਸਰਦਾਰ ਭਰਾਵਾਂ ਦੀ ਮੈਂ ਤੁਹਾਡੀ ਫੋਨ ਦੀ ਗੱਲ ਸੁਣਾਉਣਾ, ਜਿੱਦਾਂ ਤੁਸੀਂ ਦੱਸਿਆ ਵੀ ਲੰਮੇ ਫੋਨ ਕਰਦੇ। ਇੱਕ ਦਿਨ ਇੱਕ ਸਰਦਾਰ ਭਰਾ ਨੇ ਮੈਨੂੰ ਫੋਨ ਕੀਤਾ ਰਾਤ ਨੂੰ, ਤੇ ਨਾਸਰ ਭਾਈ 1 ਘੰਟਾ 7 ਮਿੰਟ ਉਹਨਾਂ ਨੇ ਗੱਲ ਕੀਤੀ, ਤੇ ਮੈਂ ਵੀ ਬੜੇ ਰਾਜੀ ਹੋ ਕੇ ਗੱਲ ਕੀਤੀ। ਮੇਰਾ ਮੋਬਾਈਲ ਬੰਦ ਹੋ ਗਿਆ, ਬੈਟਰੀ ਮੁੱਕ ਗਈ, ਤੇ ਉਹ ਮੈਂ ਨਾ ਆਪਣਾ ਨਾ ਉਹਨੂੰ ਚਾਰੇ ਤੇ ਲਾਤਾ। ਉਹ ਜਦੋਂ ਘੰਟੇ ਕੇ ਬਾਅਦ ਮੈਂ ਚਲਾਇਆ, ਤੇ ਉੱਤੇ ਮੈਸੇਜ ਆਹਾ ਸਰਦਾਰ ਹੋਣਾ ਦਾ ਵੀ ਲੱਗਦਾ ਪਾਸ਼ਾ ਜੀ ਤੁਹਾਡੀ ਬੈਟਰੀ ਮੁੱਕ ਗਈ ਆ, ਇਨਸ਼ਾਅੱਲਾ ਸਵੇਰੇ ਗੱਲ ਕਰਾਂਗੇ। ਤੇ ਮੈਂ ਦਿਲ 'ਚ ਬੜਾ ਹੱਸਿਆ ਵੀ ਹਾਲੇ ਗੱਲ ਰਹਿੰਦੀ ਆ। ਉਹ ਤਾਂ ਲੱਗੇ ਹੋਣੇ ਦੋਸਤ ਫਿਰ। ਰਾਜੀ ਬਾਜੀ ਪੁੱਛ ਕੇ ਨਹੀਂ ਹਟਦੇ, ਉਹ ਵੀ ਪਿਆਰ ਹੀ ਬਹੁਤ ਕਰਦੇ, ਪਿਆਰ ਬਹੁਤ ਕਰਦੇ। ਚਲੋ ਵਧੀਆ ਹੈ ਵੀ ਜੀ, ਪਿਆਰ ਹੋਣਾ ਚਾਹੀਦਾ। ਹਾਂਜੀ ਹਾਂਜੀ। ਅੱਛਾ ਪਾਸ਼ਾ ਜੀ, ਇਹ ਤੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਨਿਆਣਿਆਂ ਦਾ ਪੁੱਛ ਲਿਆ, ਤੇ ਮਾਸ਼ਾਅੱਲਾ ਸਾਡੇ ਚਾਚੀ ਚਾਚਾ ਵਾਲਦੈਨ ਤੁਹਾਡੇ ਮਾਪੇ ਹਯਾਤ ਨੇ, ਜੀਂਦੇ ਨੇ? ਨਹੀਂ ਜੀ, ਮੇਰੇ ਬਾਪ ਨੂੰ 4 ਸਾਲ ਹੋ ਗਏ ਫੌਤ ਹੋਏ ਨੂੰ, ਤੇ ਵਾਲਦਾ ਨੂੰ 1 ਮਹੀਨੇ 4 ਮਹੀਨੇ 1 ਸਾਲ 4 ਮਹੀਨੇ ਹੋ ਗਏ। ਅੱਛਾ ਅੱਛਾ, ਚਲੋ, ਤੇ ਅੱਲਾਹ ਪਾਕ ਉਹਨਾਂ ਨੂੰ ਜੰਨਤ 'ਚ ਆਮੀਨ ਜੀ ਆਮੀਨ। ਤੇ ਯਾਦ ਤੇ ਉਹਨਾਂ ਦੀ ਆਉਂਦੀ ਹੋਣੀ ਜ਼ਰੂਰ। ਮੈਂ ਕਹਿੰਦਾ ਜੀ, ਜਦੋਂ ਪੁੱਤ ਮਸ਼ਹੂਰ ਹੋਇਆ ਤੇ ਪਤਾ ਲੱਗਦਾ ਉਹਨਾਂ ਵੀ ਖੁਸ਼ ਹੋਣਾ ਹੈ, ਪੁੱਤ ਮਸ਼ਹੂਰ ਹੈ ਸਾਡਾ। ਹਾਂਜੀ ਹਾਂਜੀ ਨਾਸਰ ਭਾਈ, ਮਾਂ-ਬਾਪ ਦੀਆਂ ਇਹ ਦੁਆਵਾਂ ਹੀ ਆ ਜਿਹੜਾ ਇੱਥੇ ਮੰਜ਼ਿਲ ਤੱਕ ਪਹੁੰਚੇ ਆ ਨਾ, ਤੁਸੀਂ ਯਕੀਨ ਕਰੋ ਬੜੀਆਂ ਮਾਂ-ਬਾਪ ਨੇ ਦੁਆਵਾਂ ਦਿੱਤੀਆਂ, ਤੇ ਬਾਕੀ ਖੁਸ਼ੀ ਬਹੁਤ ਹੁੰਦੀ ਆ। ਪਰ ਹੁਣ ਨਾ ਇਮਾਨਦਾਰੀ ਦੀ ਗੱਲ ਆ, ਜਾਣੀ ਕਬਰਾਂ ਤੱਕ ਮਹਦੂਦ ਰਹਿ ਗਏ ਲੋਕ, ਗੇੜਾ ਵੀ ਨਹੀਂ ਕੋ ਮਾਰਦਾ, ਜਾਂਦੇ ਵੀ ਨਹੀਂ ਲੋਕ। ਹਾਲਾਂਕਿ ਮਾਪੇ ਜੀਂਦੇ ਤੇ ਕੀ ਜਾਣੀ, ਉਹਨਾਂ ਨੇ ਸਰਕਾਰ ਨੇ ਫਰਮਾਇਆ ਨਾ ਵੀ ਇੱਕ ਹੱਜ ਦਾ ਸਵਾਬ ਜਿਹੜਾ ਜੁਮੇ ਵਾਲੇ ਦਿਨ ਜਾਵੇ ਕਬਰਾਂ ਤੇ ਉਹ ਇੱਦਾਂ ਮੈਨੂੰ ਚੇਤਾ ਆ ਗਿਆ ਕਬਰਾਂ ਤੋਂ, ਗੱਲ ਮਾਪੇ ਦੀਆਂ ਤੋਂ, ਵੀ ਉਹ ਭਾਈ ਮੇਰੇ ਨੇ ਇੱਕ ਦਿਨ ਮੈਨੂੰ ਫੋਨ ਕੀਤਾ, ਕਹਿੰਦਾ ਇਹ ਉਹ ਜੋਵਾਂ ਵਾ ਅੱਜ ਇਹ ਕਬਰਸਤਾਨ ਗਿਆ ਸੀ। ਮੈਂ ਕਿਹਾ ਹਾਂ ਗਿਆ ਸੀ। ਭਾਈ ਦੂਰ ਰਹਿੰਦੇ ਕਿਤੇ? ਭਾਈ ਸਊਦੀਆ ਹੁੰਦਾ ਇੱਕ ਦੁਬਈ ਹੁੰਦਾ, ਇੱਕ ਇੱਥੇ ਖੋਲਿਆਂ ਵਾਲੇ। ਅੱਛਾ ਠੀਕ ਹੈ। ਤੇ ਉਹ ਮੈਨੂੰ ਨਾ ਫੋਨ ਕੀਤਾ ਉਹਨੇ ਸਊਦੀਆ ਵਾਲੇ ਨੇ, ਆਖੇ ਕਬਰਾਂ ਤੇ ਗਿਆ ਸੀਗਾ, ਗੇੜਾ ਮਾਰ ਕੇ ਆਇਆ। ਮੈਂ ਕਿਹਾ ਆਹੋ ਗੇੜਾ ਕੱਢ ਕੇ ਆਇਆ। ਕਹਿੰਦਾ ਚੱਲ ਚੰਗਾ ਕੀਤਾ। ਮੈਂ ਆਖੇ ਕਿਸੇ ਬੰਦੇ ਨੂੰ ਕਿਹਾ ਵਾ, ਤੇ ਉਹ ਨਾ ਆਖੇ 4 ਕਿਲੋ ਫੁੱਲ ਦੇ ਕੇ ਜਾਊਗਾ, ਤੇ ਆਖੇ ਕਬਰਾਂ ਤੇ ਖਿਲਾਰਦੀ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਫੁੱਲ ਥੋੜੇ ਜਿਹਾ ਘੱਟ ਕਰ ਲਾ, ਮਾਈ ਬਾਬੇ ਨੇ ਕਿਹੜਾ ਗਲਕੰਦ ਪਾਉਣੀ ਹੈ। ਨਹੀਂ ਉਹਨੇ ਵੀ ਤੇ ਕਿਹਾ ਨਾ, ਚਲੋ ਆਹੋ ਵੀ ਉਹ ਤਾਂ ਉਹਨੇ ਜਜ਼ਬੇ ਨਾਲ ਕਿਹਾ, ਪਰ 4 ਕਿਲੋ ਫੁੱਲਾਂ ਨਾਲ ਤਾਂ ਸਲੇਟਾਂ ਹੀ ਤੋੜਨੇ ਵਾਲੀ ਗੱਲ ਵਾ। ਫੁੱਲ ਤੇ ਹੁੰਦੀ ਇੱਕ ਮੁੱਠ, ਇੱਕ ਮੁੱਠ ਬਹੁਤ ਹੈ। ਆਹ ਤੇ ਉਹਨੇ ਬਹੁਤਾ ਹੀ ਸ਼ੌਕ ਚੜ ਗਿਆ, ਉਹਨੇ ਕਿਹਾ 5-4 ਕਿਲੋ ਪਾ ਦਿੰਦੇ ਇੱਕੋ ਵਾਰੀ, 2-4 ਮਹੀਨੇ ਲੰਘ ਜਾਣਗੇ। ਠੀਕ ਹੈ। ਅੱਛਾ ਪਾਸ਼ਾ ਜੀ, ਇਹ ਦੱਸੋ ਵੀ ਕੁਛ ਆਉਂਦਾ ਵੀ ਹੈ, ਕੁਛ ਗਾਉਣ ਵਜਾਉਣ, ਕੋਈ ਗਾਣਾ, ਕੋਈ ਚਾਹਤ ਫਤਿਹ ਅਲੀ ਖਾਂ ਤੱਕ ਕੋਈ ਗੀਤ ਹੀ ਕੱਢਦੇ ਹੋ? ਉਹ ਏਡਾ ਮਸ਼ਹੂਰ ਹੋ ਗਿਆ। ਦੇਖੋ ਜੀ, ਜਦੋਂ ਦਾ ਚਾਹਤ ਫਤਿਹ ਅਲੀ ਖਾਂ ਆਇਆ ਨਾ, ਹਕੀਕਤ ਗੱਲ ਆ, ਹਰ ਬੰਦਾ ਗਾਉਣ ਨੂੰ ਭੱਜਿਆ ਫਿਰਦਾ। ਅੱਛਾ, ਕਿਉਂਕਿ ਫੁੱਦੂ ਬੰਦੇ ਦਾ ਟੋਣਾ ਲੱਗ ਗਿਆ। ਅੱਛਾ, ਇਹ ਚਾਹਤ ਫਤਿਹ ਅਲੀ ਖਾਂ ਇਮਾਨਦਾਰੀ ਦੀ ਗੱਲ ਆ, ਬੰਦੇ ਦੇ ਕੋਲ ਛੇਤਰ ਹੋਵੇ, ਜਿਹੜਾ ਪੁਲਿਸ ਕੋਲ ਨਹੀਂ ਹੁੰਦਾ ਲੰਮਾ, ਉਹ ਹੋਵੇ ਬੰਦਾ ਮਾਰ-ਮਾਰ ਕੇ ਪੁੱਛੇ ਵੀ ਤੂੰ ਨੂਰ ਜਹਾਂ ਦੀ ਵੀ ਕਬਰ ਨੂੰ ਗਾਲਾਂ ਪਵਾਈਆਂ ਹੈ, ਸਤਿਆਨਾਸ਼ ਗਾਣੇ ਦਾ ਕਰਕੇ ਰੱਖ ਦਿੱਤਾ। ਵੀ ਜੇ ਉਹਨੇ ਵਿਚਾਰੀ ਨੇ ਗਾ ਹੀ ਦਿੱਤਾ ਸੀ ਪਹਿਲਾਂ, ਤਾਂ ਉਹਨੇ ਵੀ ਨਹੀਂ ਗਾਉਣੇ ਵਾਲਾ ਗਾਇਆ, ਤੇ ਇਹਨੇ ਜਿਹੜਾ ਉਹਦੀ ਤਬਾਹੀ ਕੀਤੀ ਹੈ। ਕਿਉਂ? ਇਮਾਨਦਾਰੀ ਦੀ ਗੱਲ ਆ, ਇਹਦੇ ਵੱਲ ਦੇਖ ਕੇ ਬਹੁਤ ਸੁਥਰਾ ਟੰਗੀ ਫਿਰਦੇ ਆ, ਕਹਿੰਦੇ ਕਿਹੜਾ ਵੇਲਾ ਇਦਾਂ ਦਾ ਕੋਈ ਪੁੱਠਾ ਸਿੱਧਾ ਗਾਓ ਤੇ ਹੇਠਾਂ ਪਾ ਹੋ ਜਾਣਾ ਹੈ। ਕੋਈ ਹੈਗੀ ਕੋਈ ਗਾਣੇ ਦੇ ਵਿੱਚ ਗੱਲ? ਕੋਈ ਦੱਸੋ ਕਿਹੜਾ ਗਾਣਾ? ਉਹ ਅੱਖ ਲੜੀ ਬਦੋ ਬਦੀ, ਤੇ ਉਹ ਬੈਠਾ ਬਦੋ ਬਦੀ ਬਦੋ ਬਦੀ ਬਦੋ ਬਦੀ ਕਰੀ ਜਾਂਦਾ। ਦੱਸੋ ਯਾਰ ਕੋ ਹੈ,
ਕੀ ਬੰਦਾ ਕਰੇ, ਇਮਾਨਦਾਰੀ ਦੀ ਗੱਲ ਆ। ਇਦਾਂ ਦੇ ਲੋਕਾਂ ਨੇ ਨਾ ਜਾਣੀ ਖਿੱਚ ਕੇ ਹੋਰ ਕਿਆਮਤ ਨੇੜੇ ਕਰ ਦੇਣੀ। ਖਿੱਚ ਕੇ ਕਿਆਮਤ ਨੇੜੇ ਕਰ ਦੇਣੀ ਜਿਹੜੇ ਹਾਲਾਤ ਹੋਏ ਆ। ਹਾਂ। ਤੇ ਪਾਸ਼ਾ ਜੀ ਗਾਣਿਆਂ ਦੀ ਗੱਲ ਹੋਣੀ ਸੀ ਬਦੋ ਬਦੀ, ਤੇ ਬਦੋ ਬਦੀ ਕਿਤੇ ਪਿਆਰ ਵੀ ਹੋ ਗਿਆ, ਮੁਹੱਬਤ ਪਾਸ਼ਾ ਜੱਟ ਨੂੰ? ਨਾਸਰ ਭਾਈ ਇਹ ਤੁਹਾਨੂੰ ਪਤਾ ਹੀ ਹੈ ਵੀ ਮੁਹੱਬਤ ਵਾਲਾ ਜਿਹੜਾ ਕੰਮ ਆ ਨਾ, ਇਹ ਦਿਲ ਦੇ ਵਿੱਚ, ਇਹ ਜਾਣੀ ਆਪਣੀ ਜਿਹੜੀ ਧਰਤੀ ਆ ਨਾ ਪੰਜਾਬ ਦੀ, ਇਹਦੇ 'ਚ ਬੰਦਾ ਬਚ ਨਹੀਂ ਸਕਦਾ। ਹੋ ਹੀ ਜਾਂਦੀ ਤੇ ਹੋ ਹੀ ਜਾਂਦੀ ਆ। ਤੇ ਬਾਕੀ ਮੈਂ ਤਾਂ ਇੰਨਾ ਕੁ ਕਹਿਣਾ ਚਾਹੂੰਗਾ ਵੀ ਹੁਣ ਕਿਹਦੀ ਮਾੜੀ ਕਿਸਮਤ ਸੀ? ਜ਼ਹਿਰ ਖਾ ਕੇ ਮਾਰਨੇ ਵਾਲੀ ਗੱਲ ਹੀ ਸੀ। ਤੇ ਉਹ ਮੈਂ ਤਾਂ ਸਿਰਫ ਇੰਨਾ ਕੀ ਕਹੂੰਗਾ ਵੀ ਹੁਣ ਸੱਜਣ ਵੀ ਬਣ ਦੁਸ਼ਮਣ ਗਏ। ਇੰਜ ਪਿਆਰ 'ਚ ਧੋਖੇ ਖਾਦੇ ਨੇ, ਤੁਰ ਯਾਰ ਗਿਆ ਘਰ ਬਾਰ ਗਿਆ, ਸੜ ਗਏ ਮੁਕੱਦਰ ਸਾਡੇ ਨੇ, ਵਾਹ, ਵਿਹੜੇ ਆਸ ਦੇ ਰੁੜ ਗਏ ਨੇ, ਜਿਨ੍ਹਾਂ ਤੇ ਉਮੀਦਾਂ ਸਾਨੂੰ ਛੱਡ ਕੇ ਟੁਰ ਗਏ ਨੇ। ਆਏ ਪਾਸ਼ਾ ਕੋ ਡੂੰਗੀ ਲੱਗੀ ਜੱਟ, ਪਾਸ਼ਾ ਜੱਟ। ਬਸ ਜੀ ਉਹ ਕੀ ਕਹਿੰਦੇ ਹੁੰਦੇ ਆ ਵੀ ਹਾਲੇ ਪਹਿਲੇ ਪਿਆਰ ਨਹੀਂ ਭੁੱਲੇ, ਨਵਿਆਂ ਨੂੰ ਕੀ ਕਰੀਏ। ਹਾਏ 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 ਪਾਸ਼ਾ ਕੀ ਬਾਤ, ਤੂੰ ਤਾਂ ਯਾਰ ਅੰਦਰੋਂ ਸ਼ਾਇਰ ਵੀ ਹੈ, ਪੂਰਾ ਗਾ ਵੀ ਸਕਦਾ ਤੂੰ। ਨਹੀਂ ਅਲਹਮਦੁਲਿਲਾ ਭਾਈ ਨਾਸਰ ਲਿਖ ਵੀ ਲਈਦਾ ਵਾ, ਕੁਛ ਸੁਣਾ ਹੀ ਦੋ ਫਿਰ। ਤੇ ਸਾਰਾ ਕੁਝ ਸੁਣਾਇਆ ਤਾਂ ਕੁਛ ਹੈ ਕੋ ਨਜ਼ਮ ਨੁਜ਼ਮ? ਹਾਂਜੀ ਨਜ਼ਮ ਇੱਕ ਲਿਖੀ ਮੈਂ ਬਹੁਤ ਚੰਗੀ। ਅੱਛਾ ਹਾਂ ਸੁਣਾਓ। ਵੀ ਆ ਪੱਗ ਤੇ ਮੈਂ ਲਿਖੀ, ਆਪਣਾ ਕੀ ਉਹਨੂੰ ਕਹਿੰਦੇ ਆ ਵੀ ਪੱਗਾਂ ਵਾਲੇ ਮੁੱਕਦੇ ਜਾਂਦੇ, ਵੇਖ ਲੈ ਰੁੱਖ ਹੁਣ ਸੁੱਕਦੇ ਜਾਂਦੇ। ਪੱਗਾਂ ਵਾਲੇ ਮੁੱਕਦੇ ਜਾਂਦੇ, ਵੇਖ ਲੈ ਰੁੱਖ ਹੁਣ ਸੁੱਕਦੇ ਜਾਂਦੇ, ਕਿੱਥੋਂ ਲੱਭੀਏ ਰਾਬੀ ਦੀਆਂ ਛੱਲਾਂ, ਉਹ ਸਿਆਣੇ ਬੰਦਿਆਂ ਦੀਆਂ ਗੱਲਾਂ, ਦਾਤੀਆਂ ਰੰਬੇ ਖੂਹ ਵੀ ਮੁੱਕ ਗਏ, ਚੰਗੇ ਵੇਲੇ ਖੁੱਸਦੇ ਜਾਂਦੇ, ਪੱਗਾਂ ਵਾਲੇ ਮੁੱਕਦੇ ਜਾਂਦੇ। ਤੇ ਕਹਿੰਦਾ ਜੀ ਤੈਨੂੰ ਕਦੇ ਵਫਾ ਨਹੀਂ ਲੱਭਣੀ, ਤੈਨੂੰ ਕਦੇ ਵਫਾ ਨਹੀਂ ਲੱਭਣੀ, ਅੰਦਰ ਵਾਲੀ ਚਾਹ ਨਹੀਂ ਲੱਭਣੀ। ਕਿੱਧਰ ਚਲਾ ਗਿਆ? ਖੋਤਾ ਹੀ ਖੂਜ ਡਿੱਗ ਪਿਆ। ਅੱਛਾ ਪਾਸ਼ਾ ਜੱਟ ਭੁੱਲ ਗਿਆ, ਦੁਬਾਰਾ ਕਰ ਲਓ, ਦੁਬਾਰਾ ਕਰੋ ਭਾਈ। ਹਾਂ ਪਿਆਰ ਚੇਤੇ ਆ ਗਿਆ ਨਾ ਅਸਲ ਚ ਪਾਸ਼ਾ। ਹਾਂ ਇਹ ਕਹਿੰਦਾ ਜੀ ਕਿ ਮੈਂ ਨਾਸਰ ਭਾਈ ਪੱਗ ਬੰਨਦਾ ਨਾ, ਤੇ ਪੱਗ ਦੇ ਰਿਵਾਜ ਮੁੱਕਦੇ ਜਾਂਦੇ। ਠੀਕ ਹੈ। ਤੇ ਮੈਂ ਇਹਦੇ ਤੇ ਇੱਕ ਛੋਟੀ ਜਿਹੀ ਨਜ਼ਮ ਲਿਖੀ ਵੀ ਪੱਗਾਂ ਵਾਲੇ ਮੁੱਕਦੇ ਜਾਂਦੇ, ਵੇਖ ਲੈ ਰੁੱਖ ਹੁਣ ਸੁੱਕਦੇ ਜਾਂਦੇ। ਕਹਿੰਦਾ ਕਿੱਥੋਂ ਲੱਭੀਏ ਰਾਬੀ ਦੀਆਂ ਛੱਲਾਂ, ਉਹ ਸਿਆਣੇ ਬੰਦਿਆਂ ਦੀਆਂ ਗੱਲਾਂ, ਦਾਤੀਆਂ ਰੰਬੇ ਖੂਹ ਵੀ ਮੁੱਕ ਗਏ, ਚੰਗੇ ਵੇਲੇ ਖੁੱਸਦੇ ਜਾਂਦੇ, ਪੱਗਾਂ ਵਾਲੇ ਮੁੱਕਦੇ ਜਾਂਦੇ। ਕਹਿੰਦਾ ਜੀ ਕਿ ਤੈਨੂੰ ਕਦੇ ਵਫਾ ਨਹੀਂ ਲੱਭਣੀ, ਅੰਦਰ ਵਾਲੀ ਚਾਹ ਨਹੀਂ ਲੱਭਣੀ, ਲਾਲਚ ਇੰਨਾ ਹੁੰਦਾ ਜਾਂਦਾ, ਸੱਜਣ ਸਾਰੇ ਰੁੱਸਦੇ ਜਾਂਦੇ, ਪੱਗਾਂ ਵਾਲੇ ਮੁੱਕਦੇ ਜਾਂਦੇ। ਤੇ ਕਹਿੰਦਾ ਪਾਸ਼ਾ ਜਾਟੇ ਸੋਚਦਾ ਰਹਿੰਦਾ, ਕੋਈ ਕਿਸੇ ਦੇ ਕੋਲ ਨਹੀਂ ਬਹਿੰਦਾ, ਇੱਧਰ ਉੱਧਰ ਭੱਜੇ ਫਿਰਦੇ, ਪੈਸਾ ਪੈਸਾ ਕਰਦੇ ਰਹਿੰਦੇ, ਤਾਈਓ ਰਿਸ਼ਤੇ ਟੁੱਟਦੇ ਜਾਂਦੇ, ਪੱਗਾਂ ਵਾਲੇ ਮੁੱਕਦੇ ਜਾਂਦੇ। ਵਾਹ ਵਾਹ ਵਾਹ, ਕੀ ਬਾਤ ਕੀ ਬਾਤ ਪਾਸ਼ਾ ਜੀ, ਜ਼ਬਰਦਸਤ ਜ਼ਬਰਦਸਤ। ਇਹ ਜਾਣੀ ਇੱਕ ਦਿਨ ਬੈਠਿਆਂ ਮੈਂ ਕਿਹਾ ਯਾਰ ਪੱਗਾਂ ਵਾਲੇ ਵਾਕਈ ਮੁੱਕਦੇ ਜਾਂਦੇ ਆ। ਹੁਣ ਪੱਗ ਵਾਲੇ ਨੂੰ ਨਾਸਰ ਭਾਈ ਹਕੀਕਤ ਗੱਲ ਵਾ, ਸਾਡੇ ਪੰਜਾਬ 'ਚ ਜਿਹਨੇ ਪੱਗ ਬੰਨੀ ਉਹਨੂੰ ਲੋਕ ਟਿਚਰਾਂ ਕਰਦੇ। ਹਾਂ ਸਹੀ ਗੱਲ। ਹਾਲਾਂਕਿ ਸਾਡੇ ਸਰਦਾਰ ਭਰਾ ਵਾ, ਤੁਸੀਂ ਯਕੀਨ ਕਰਿਓ ਜੇ ਕਿਸੇ ਸ਼ਾਦੀ 'ਚ ਜਾਂਦੇ ਆ, ਹਸਪਤਾਲ 'ਚ ਜਾਂਦੇ ਆ, ਦਫ਼ਤਰ 'ਚ ਜਾਂਦੇ ਆ, ਕਿਤੇ ਵੀ ਜਾਂਦੇ ਆ, ਪੱਗ ਉਹਨਾਂ ਦੇ ਸਿਰ ਤੇ। ਉਹ ਇੱਕ ਵਿਰਸਾ ਆਪਣਾ ਜਿੰਦਾ ਰੱਖੀ ਫਿਰਦੇ ਆ। ਤੇ ਸਾਡੇ ਇੱਥੇ ਸਲਵਾਰਾਂ ਕਮੀਜ਼ਾਂ ਵੀ ਛੱਡ ਦਿੱਤੀਆਂ ਵਾ ਤੇ ਪੱਗਾਂ ਵੀ ਛੱਡ ਦਿੱਤੀਆਂ। ਪੱਗਾਂ ਵੀ ਛੱਡਦੇ ਆ ਤੇ ਉਹ ਪੈਂਟਾਂ ਪਾ ਲਈਆਂ ਗੋਡਿਆਂ ਤੋਂ ਪਾਟੀਆਂ, ਜਿੱਦਾਂ ਪਟਾਕਾ ਚੱਲਿਆ ਹੁੰਦਾ ਵਿੱਚ। ਹਕੀਕਤ ਗੱਲ ਆ, ਸਾਡੇ ਵਰਗੇ ਬੰਦੇ ਨੂੰ ਪਤਾ ਨਹੀਂ ਲੱਗਦਾ ਪਾਈ ਕਿੱਧਰ ਦੀ ਹੈ, ਪਾਈ ਕਿੱਧਰ ਦੀ। ਹਾਂ ਕਿਉਂਕਿ ਅਸੀਂ ਕੰਫਰਟੇਬਲ ਰਹੀਦਾ ਨਾ ਸਲਵਾਰ ਕਮੀਜ਼ 'ਚ, ਵਧੀਆ ਲੱਗਦਾ। ਹਾਂ ਸਲਵਾਰ ਕਮੀਜ਼ ਸਾਡਾ ਕੀ ਕਹਿੰਦੇ ਲਿਬਾਸ ਆ ਜੀ ਇਹ। ਅੱਛਾ ਪਾਸ਼ਾ ਜੀ ਟਿਕਟੌਕ ਤੇ ਜਾਂ ਉਵੇਂ YouTube ਤੇ ਵੀਡੀਓ ਬਣਾਉਂਦੇ, ਇਹਨਾਂ ਦਾ ਚੈਨਲ ਹੈ ਪਾਸ਼ਾ ਜੱਟ ਦੀਆਂ ਗੱਲਾਂ। ਹਾਂਜੀ ਸਾਰੇ ਜ਼ਰੂਰ ਫੋਲੋ ਕਰ ਲਿਓ, ਸਬਸਕ੍ਰਾਈਬ ਕਰ ਲਿਓ। ਕਿੰਨੇ ਸਪੋਰਟ ਕੀਤੀ, ਕਿਹੜੇ ਕਿਹੜੇ ਦੋਸਤ ਨੇ ਜਿਹਦਾ ਨਾਮ ਲਓਗੇ ਜਿਹਨਾਂ ਵਾਵਾ ਸਪੋਰਟ ਕੀਤੀ ਤੁਹਾਡੀ? ਨਾਸਰ ਭਾਈ ਇਹ ਜਿਹੜਾ ਸਿਲਸਿਲਾ ਨਾ ਟਿਕਟੌਕ ਦਾ ਅਸੀਂ ਸ਼ੁਰੂ ਕੀਤਾ ਅਚਾਨਕ। ਮੁੰਡਾ ਮੇਰਾ ਦੋਸਤ ਆ, ਭਾਣਜਾ ਵੀ ਆ ਸਾਡਾ, ਸ਼ਾਮੀ ਜੱਟ ਮੇਰਾ ਕੈਮਰਾਮੈਨ ਵੀ ਹੈ। ਇਹਨੇ ਨਾ ਮੈਨੂੰ ਜਾਣੀ ਪਹਿਲਾਂ ਮੈਨੂੰ ਕਹਿੰਦਾ ਯਾਰ ਵੀਡੀਓ ਬਣਾ ਕੇ ਲਾਈਏ। ਮੈਂ ਕਿਹਾ ਚਲੋ ਲਾ ਲੈਂਦੇ ਆ। ਉਹ ਇੱਕ ਅਸੀਂ ਲਾਤੀ, ਫਿਰ ਮਹੀਨਾ ਕੁ ਲੰਘ ਗਿਆ। ਉਹ ਜਾਣੀ ਇਦਾਂ ਸਿਲਸਿਲਾ ਚੱਲਦਾ ਅਲਹਮਦੁਲਿਲਾ ਚੱਲੀ ਜਾਂਦਾ। ਬਾਕੀ ਮੈਂ ਤੁਹਾਨੂੰ ਹਕੀਕਤ ਗੱਲ ਦੱਸਣ ਲੱਗਾ ਵੀ ਮਸ਼ਹੂਰ ਹੋ ਕੇ ਵੀ ਬੰਦੇ ਨਾ ਪਿੰਡਾਂ ਦੇ ਵਿੱਚ, ਪਿੰਡ ਬੈਕ ਵਰਲਡ ਗਿਣੇ ਜਾਂਦੇ ਆ, ਕਿਉਂਕਿ ਸ਼ਹਿਰਾਂ ਤੋਂ ਦੂਰ ਹੁੰਦੇ ਆ, ਬੰਦਿਆਂ ਕੋਲ ਪਹੁੰਚਿਆ ਨਹੀਂ ਜਾਂਦਾ। ਹੁਣ ਇੱਕ ਟਾਪ ਦਾ ਗੁਲੂਕਾਰ ਹੈ, ਇੱਕ ਮਿਸਾਲ ਆ ਰੋਜ਼ਾਨਾ ਉਹਦੇ ਕੋਲ ਹੋਰ ਜਾ ਹੁੰਦਾ, ਉਹ ਜਾ ਹੀ ਨਹੀਂ ਸਕਦਾ। ਇਹ ਸਰ ਮੈਨੂੰ ਜਾਣੀ ਬਾਹਰ ਕੱਢਿਆ ਜਿਹੜੇ ਬੰਦੇ ਨੇ, ਮੈਨੂੰ ਜਾਣੀ ਇਸ ਸਿਲਸਿਲੇ ਮਸ਼ਹੂਰ ਹੋਣ ਤੋਂ ਮਗਰੋਂ ਬਾਹਰ ਮੀਡੀਆ ਤੇ ਕੱਢਿਆ, ਲੋਕਾਂ ਦੇ ਅੱਗੇ ਮੁਤਾਰਫ ਕਰਾਇਆ
ਜਿਹੜੇ ਬੰਦੇ ਨੇ ਮੈਂ ਉਹਦਾ ਯਾਨੀ ਹੱਥ ਬੰਨ੍ਹ ਕੇ ਮਸ਼ਕੂਰ ਆ, ਕਿਉਂਕਿ ਉਹ ਸਾਡੇ ਤੁਹਾਡੇ ਵੀ ਭਾਈ ਆ ਤੇ ਮੇਰੇ ਵੀ ਭਾਈ ਆ, ਭਾਈ ਨਦੀਮ ਅਸਦ ਦੁਨੀਆਪੁਰ ਵਾਲੇ। ਉਹਨਾਂ ਨੇ ਤੁਸੀਂ ਯਕੀਨ ਕਰਿਓ ਵੀ ਮੇਰੀ ਬਹੁਤ ਰਹਿਨਮਾਈ ਕੀਤੀ ਇਸ ਕੰਮ 'ਚ, ਮੇਰੀ ਬਹੁਤ ਹੀ ਹੈਲਪ ਕੀਤੀ। ਮੈਨੂੰ ਘਰੇ ਬੈਠੇ ਨੂੰ ਕੱਢ ਕੇ ਬਾਹਰ ਲੋਕਾਂ ਦੇ ਵਿੱਚ ਕਰ ਦਿੱਤਾ ਵੀ ਹੁਣ ਹਰ ਜਗ੍ਹਾ ਤੇ ਮੇਰੀ ਪਹਿਚਾਣ ਆ, ਹਰ ਜਗ੍ਹਾ ਤੇ ਮੈਂ ਜਾਣਾ, ਹਰ ਜਗ੍ਹਾ ਤੇ ਲੋਕ ਮੈਨੂੰ ਦੇਖਦੇ ਆ। ਇਹ ਸਾਰੀ ਭਾਈ ਨਦੀਮ ਅਸਦ ਦੀ ਕੋਸ਼ਿਸ਼ ਆ ਤੇ ਤੁਹਾਡੀ ਭਰਾਵਾਂ ਦੀ ਮੁਹੱਬਤ ਆ ਵੀ ਤੁਸੀਂ ਸਾਰੇ ਜਣੇ ਮੇਰੇ ਕੋਲ 158 ਖੱਖਾਂ 'ਚ ਪਹੁੰਚੇ ਤੇ ਭਾਈ ਨਦੀਮ ਦੀ ਬਦੌਲਤ, ਕਿਉਂਕਿ ਮੈਂ ਤਾਂ ਤੁਹਾਡਾ ਪਹਿਲਾਂ ਵਾਕਿਫ ਨਹੀਂ ਸੀ ਤੇ ਉਹਨਾਂ ਦੀ ਬਦੌਲਤ ਤੁਸੀਂ ਵੀ ਆਏ, ਫਿਰ ਗਾਂਹ ਦੀ ਗਾਂਹ ਤੁਹਾਡੇ ਨਾਲ ਰਾਬਤੇ ਹੁੰਦੇ ਗਏ, ਤੁਸੀਂ ਹੁਣ ਵੀ ਇੰਨੀ ਮੁਹੱਬਤ ਬਣਦੇ ਆ। ਤੁਹਾਡਾ ਭਰਾਵਾਂ ਦਾ ਬਹੁਤ ਸ਼ੁਕਰੀਆ ਜੀ। ਹੋਰ ਇਸੇ ਤਰ੍ਹਾਂ ਹੀ ਕੀ ਕਹਿੰਦੇ ਨੇ, ਮੈਂ ਸੀ ਤੇ ਹਮੇਸ਼ਾ ਸਪੋਰਟ ਕਰੀਦੀ ਆ ਵੀ ਜਿਹੜੇ ਆਪਣੇ ਪੰਜਾਬ ਨੂੰ ਆਪਣੇ ਪਿੰਡਾਂ ਨੂੰ ਲੈ ਕੇ ਪ੍ਰਮੋਟ ਕਰਦੇ। ਹਾਂਜੀ ਹਾਂਜੀ ਹਾਂਜੀ, ਉੱਤੇ ਕੰਟੈਂਟ ਬਣਾਉਣਾ ਸੀ ਤੇ ਸਪੋਰਟ ਕਰੀਦੀ ਤੇ ਕਰਦੇ ਰਵਾਂਗੇ ਇਨਸ਼ਾਅੱਲਾ। ਪਾਸ਼ਾ ਜੱਟ ਦੀ ਬਹੁਤ ਵਧੀਆ ਲੱਗਾ, ਬਹੁਤ ਸੋਹਣੀਆਂ ਗੱਲਾਂ, ਹਾਸੇ ਠੱਠੇ ਵੀ ਤੇ ਕੁਝ ਪੁਰਾਣੀਆਂ ਗੱਲਾਂ ਵੀ ਕੀਤੀਆਂ, ਪੱਗਾਂ ਦੀਆਂ ਗੱਲਾਂ ਵੀ ਕੀਤੀਆਂ। ਬੜਾ ਵਧੀਆ ਲੱਗਾ ਤੁਹਾਡਾ ਗੱਲਬਾਤ ਕਰਕੇ ਤੇ ਹੋਪਫੁਲੀ ਫਿਰ ਦੁਬਾਰਾ ਆਪਾਂ ਇਕੱਠੇ ਹੋਵਾਂਗੇ ਇਨਸ਼ਾਅੱਲਾ ਇਨਸ਼ਾਅੱਲਾ। ਸੋ ਇਹ ਸੀ ਸਾਡਾ ਅੱਜ ਦਾ ਪੋਡਕਾਸਟ। ਹੋਪਫੁਲੀ ਤੁਹਾਨੂੰ ਵਧੀਆ ਲੱਗਾ ਤੇ ਸ਼ੇਅਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਪਾਸ਼ਾ ਜੱਟ ਲਈ ਕੀ ਸੁਜੈਸ਼ਨ ਨੇ ਤੇ ਪਾਸ਼ਾ ਜੱਟ ਹੋਰ ਕੁਝ ਕਹਿਣਾ ਚਾਹੁੰਦੇ ਨੇ। ਇਖਤਤਾਮ ਆਪਾਂ ਫੇਰ ਕਰਾਂਗੇ। ਹਾਂਜੀ, ਮੈਂ ਨਾਸਰ ਭਾਈ ਇੱਕ ਛੋਟਾ ਜਿਹਾ ਪੈਗਾਮ ਦੇਣਾ ਚਾਹੁੰਦਾ ਵੀ ਮੈਂ ਤਾਂ ਕਿਹਾ ਪੈਸੇ ਦੇਣਾ ਚਾਹੁੰਦੀ। ਅੱਛਾ, ਅੱਲਾ ਦੀ ਯਾਦ ਦਊਗੀ ਤੇ ਕੋਈ ਗੱਲ ਨਹੀਂ ਜੀ, ਅਸੀਂ ਹਾਜ਼ਰ। ਚਲੋ, ਮੈਂ ਨਾ ਮੇਰੀ ਪੂਰੀ ਕੋਸ਼ਿਸ਼ ਆ, ਤੁਸੀਂ ਯਕੀਨ ਕਰਿਓ, ਮੈਂ ਇਹ ਗੱਲ ਕਹਿੰਦਾ ਵੀ ਬੰਦਾ ਵਜ਼ੀਰ ਆਜ਼ਮ ਬਣ ਜਾਏ ਜਾਂ ਮੁਲਕ ਦਾ ਬਾਦਸ਼ਾਹ ਬਣ ਜਾਏ, ਕੁਝ ਵੀ ਬਣ ਜਾਏ, ਸਭ ਤੋਂ ਪਹਿਲਾਂ ਉਹ ਇਨਸਾਨ ਬਣ ਜਾਏ। ਕਿਉਂਕਿ ਅਗਰ ਇਨਸਾਨੀਅਤ ਜਿੰਦਾ ਨਾ ਤੇ ਫਿਰ ਸਭ ਕੁਝ ਹੀ, ਸਾਰਾ ਕੁਝ ਜਿੰਦਾ। ਤੇ ਜੇ ਇਨਸਾਨੀਅਤ ਮਰ ਗਈ ਨਾ ਅੰਦਰੋਂ, ਕੁਝ ਵੀ ਨਹੀਂ ਆ। ਫਿਰ ਤੁਸੀਂ ਗੱਲ ਸੁਣ ਲਓ ਮੇਰੀ, ਲੈਂਡਲਾਰਡ ਵੀ ਹੋਵੋ, ਗਵਾਂਢ ਬੈਠੇ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਇਹ ਕੌਣ। ਜ਼ਿੰਦਾਬਾਦ, ਬਹੁਤ ਵਧੀਆ, ਬਹੁਤ। ਤੇ ਮੈਂ ਇਨਸ਼ਾਅੱਲਾ ਜਿੰਨੀ ਜੋਗਾ ਹੈਗਾ ਨਾ, ਤੁਹਾਡੇ ਭਰਾਵਾਂ ਦੀ ਬਦੌਲਤ ਖੱਖਾਂ ਦੇ ਵਿੱਚ ਤੁਸੀਂ ਪੁੱਛ ਸਕਦੇ ਆਣ ਕੇ। ਨਿੱਕੇ ਨਿੱਕੇ ਨਿਆਣੇ ਤੁਹਾਨੂੰ ਦੱਸਣਗੇ ਵੀ ਪਾਸ਼ਾ ਜਿਹੜਾ ਨਾ ਜਿੱਦਾਂ ਦਾ ਪਹਿਲਾਂ ਸੀਗਾ ਉਦਾਂ ਦਾ ਹੀ ਹੈ। ਤੇ ਕੋਸ਼ਿਸ਼ ਕੀਤੀ ਹੈ ਯਾਰ ਵੀ ਸਾਡਾ ਜਿਹੜਾ ਨਾ ਪਿੰਡ, ਸਾਡੀਆਂ ਗੱਲਾਂ ਬਾਤਾਂ ਪੂਰੀ ਦੁਨੀਆ ਦੇ ਵਿੱਚ ਜਾਣ। ਵਾਹ ਵਾਹ। ਤੇ ਅਸੀਂ ਨਹਾਇਤ ਹੀ ਮਸ਼ਕੂਰ ਹਾਂ ਆਪਣੇ ਭਰਾ ਦੇ, ਭਾਈ ਨਾਸਰ ਢਿੱਲੋਂ ਦੇ ਤੇ ਹੋਰਾਂ ਵੀਰਾਂ ਦੇ ਵੀ ਜਿਨ੍ਹਾਂ ਨੇ ਸਾਡੇ ਨਾਲ ਮੁਹੱਬਤ ਕੀਤੀ। ਤੇ ਬਹੁਤ ਮਿਹਰਬਾਨੀ ਭਰਾਵਾਂ ਦੀ, ਤੁਸੀਂ ਸਾਨੂੰ ਟਾਈਮ ਦਿੱਤਾ। ਸਾਨੂੰ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸਾਰੇ ਦੋਸਤਾਂ ਦਾ ਸ਼ੁਕਰੀਆ ਜਿਹੜੇ ਵੇਖਣ ਦੇ, ਉਹਨਾਂ ਦਾ ਵੀ। ਤੇ ਪਾਸ਼ਾ ਜੱਟ ਦੀਆਂ ਮੁੱਛਾਂ ਤੇ ਵੀ ਕਮੈਂਟ ਕਰਨਾ, ਪੱਗ ਤੇ ਵੀ ਕਮੈਂਟ ਕਰਨਾ ਵੀ ਕਿੱਦਾਂ ਦੀਆਂ, ਤੇ ਇਹਨਾਂ ਦੀਆਂ ਗੱਲਾਂ ਤੇ ਵੀ ਕਮੈਂਟ ਕਰਨਾ ਵੀ ਕਿਹੜੀ ਗੱਲ ਤੁਹਾਨੂੰ ਵਧੀਆ ਲੱਗੀ ਹੈ। ਜਿਹੜੀ ਗੱਲ ਵਧੀਆ ਲੱਗੀ ਹੈ ਕਿ ਉਹਦੀ ਫਿਰ ਆਪਾਂ ਰੀਲ ਬਣਾ ਕੇ ਇਹਨਾਂ ਕੋਲ ਇਹਨਾਂ ਦੇ ਟਿਕਟੋਕ ਦੁਬਾਰਾ ਵੀ ਬਣਾਵਾਂਗੇ ਤੇ ਸ਼ੇਅਰ ਵੀ ਕਰਾਂਗੇ। ਮਿਲਦੇ ਆ ਤੁਹਾਨੂੰ ਅਗਲੇ ਪ੍ਰੋਗਰਾਮ 'ਚ। ਰੱਬ ਰੱਖ।